दोस्तों सत श्री अकाल। मैं सतविंदर सिंह हाज़र हाँ लैके प्रोग्राम खास खबर ते एक नज़र। खास खबर ते एक नज़र प्रोग्राम हर हफ्ते असी पेश करते हैं जिहदे विच पिछले हफ्ते दीआं रहियां होईयां खास खबरां खास सुर्खियां दे उत्ते जिहड़ी विचार चर्चा साझी करते हैं और इन्हां सारियां खबरां ते विचार चर्चा साझी करने वास्ते मेरे नाल शामिल होंदे ने जग्गी ढिल्लों जी। जग्गी ढिल्लों जी प्यार भरी सत श्री अकाल जी। सत श्री अकाल जी सतविंदर जी, सत श्री अकाल जी। बहुत बहुत स्वागत है जी तुहाडा प्रोग्राम दे विच। तो सब तो पहला मैं धन्नवाद करना चाहांगा पंजाब इंश्योरेंस तो हरपिंदर सिंह सिद्धू होना दा जिन्हां दे सहयोग दे नाल ये प्रोग्राम तुहाडे तक पुजदा हुंदा जी। तो ढिल्लों साहब इस हफ्ते की जिहड़ी सब तो मेन खबर जिहड़ी है रही हैगी वो बड़ी दुखदाई खबर रही हैगी है कि नेपाल जिवें एक ऑलरेडी इन्ना कोई डिवेलप्ड कंट्री नहीं हैगा, बड़ा एक गरीब जिहड़ा हैगा देश उहनूं मन्निया जांदा हैगा। उत्थे जिहड़ी है भूचाल ने बड़ी बुरी तरह जिहड़ी है तबाही मचाई हैगी है ਤੇ ਇਸ ਦੇ ਵਿੱਚ ਭਾਵੇਂ ਕਿ ਸਾਰੀ ਦੁਨੀਆ ਜਿਹੜੀ ਹੈਗੀ ਉਹਨਾਂ ਦੇ ਦੁੱਖ 'ਚ ਸ਼ਾਮਲ ਹੋ ਰਹੀ ਹੈ, ਪਰ ਜਿਹੜਾ ਪਿੰਡੇ ਤੇ ਐਡਾ ਵੱਡਾ ਜਿਹੜਾ ਦੁੱਖ ਹੰਡਾਣਾ ਇੱਕ ਐਜ਼ ਏ ਪਰਸਨ ਔਰ ਐਜ਼ ਏ ਜਿਹੜਾ ਹੈਗਾ ਕੰਟਰੀ ਬਹੁਤ ਵੱਡਾ ਦੁਖਦਾਈ ਜਿਹੜਾ ਮੂਮੈਂਟ ਹੁੰਦਾ ਹੈਗਾ। ਬਿਲਕੁਲ ਜੀ, ਗੱਲ ਬਿਲਕੁਲ ਠੀਕ ਹੈ ਜੀ। ਪਹਿਲੀ ਗੱਲ ਤਾਂ ਜੀ ਬਿਲਕੁਲ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਗਾਏ ਬਗਾਏ ਅਸੀਂ ਦੇਖਦੇ ਹਾਂ ਕਿ ਜਿਹੜੀ ਨੇਚਰ ਦੀ ਕਰੋਪੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ 'ਚ ਸਾਡੇ ਸਾਹਮਣੇ ਆਉਂਦੀ ਆ। ਚਾਹੇ ਕਸ਼ਮੀਰ ਚਾਹੇ ਭੂਚਾਲ ਦੀ ਗੱਲ ਕਰੀਏ ਜਾਂ ਅਸੀਂ ਉੱਤਰਾਖੰਡ 'ਚ ਪਿਛਲੇ ਸਾਲ ਜੋ ਫਲੈਸ਼ ਫਲੱਡਸ ਆਏ, ਲੈਂਡਸਲਾਈਡਸ ਹੋਏ ਔਰ ਇੰਨਾ ਭਾਰੀ ਨੁਕਸਾਨ ਹੋਇਆ, ਅਤੇ ਹੁਣ ਇਹ ਅਚਾਨਕ ਨੇਪਾਲ ਦੀ ਇਹ ਨਿਊਜ਼ ਆਈ ਹੈ। ਇਹਨੂੰ ਮੈਂ ਵੈਸੇ ਇਹ ਗੱਲ ਕਹਾਂਗਾ ਕਿ ਜਿਹੜੀ ਇਹ ਬੈਲਟ ਹੈਗੀ ਹੈ ਥੋੜ੍ਹੀ ਜਿਹੀ ਵੈਸੇ ਹੀ ਅਰਥਕੁਏਕ ਪ੍ਰੋਨ ਏਰੀਆ 'ਤੇ ਹੈਗਾ ਹੀ ਹੈ ਜੀ। ਜੇ ਤੁਸੀਂ ਥੋੜ੍ਹਾ ਜਿਹਾ ਇਹਨੂੰ ਸਾਇੰਟੀਫਿਕ ਐਂਗਲ ਤੋਂ ਆਪਾਂ ਇਹਨੂੰ ਐਨਾਲਾਈਜ਼ ਕਰੀਏ ਤਾਂ ਦੋ ਪਲੇਟਸ ਨੇ ਜਿਹੜੀਆਂ ਇੰਡੋ ਆਸਟ੍ਰੇਲੀਅਨ ਪਲੇਟਸ ਅਤੇ ਏਸ਼ੀਅਨ ਪਲੇਟਸ, ਉਹਨਾਂ ਦੇ ਜਿਹੜਾ ਟਕਰਾਅ ਆ ਉਹਦੇ ਕਰਕੇ ਇਹ ਹਿਮਾਲਿਆ ਦੀ ਜਿਹੜੀ ਕ੍ਰੀਏਸ਼ਨ ਹੋਈ ਸੀ ਅੱਜ ਤੋਂ ਕੋਈ ਜੇ ਆਪਾਂ ਕਹੀਏ ਤਾਂ ਹਾਂਜੀ ਜਾਂ ਰਫਲੀ ਆਪਾਂ ਕਹੀਏ ਤਾਂ 50 ਮਿਲੀਅਨ ਈਅਰਸ ਅਗੋ, ਅਤੇ ਉਹ ਉਹਨਾਂ ਦੇ ਟਕਰਾਅ ਕਰਕੇ ਹੀ ਉਹਦਾ ਜਿਹੜੀ ਸੀ ਕ੍ਰੀਏਸ਼ਨ ਹੋਈ ਸੀਗੀ। ਅਤੇ ਉਹ ਜਿਹੜੀ ਹੁਣ ਅਰਥਕੁਏਕ ਦਾ ਇਹ ਹੈਗਾ ਹੁਣ ਜਿਹੜਾ ਅਰਥਕੁਏਕ ਇਸ ਵੇਲੇ ਆਇਆ ਇਹ 7.9 ਜਿਹੜਾ ਉਹਦੇ ਡਿਗਰੀ ਸੀਗੀ ਰੈਕਟਰ ਸਕੇਲ ਦੇ ਉੱਤੇ, ਔਰ 7.9 ਹੋਣਾ ਰੈਕਟਰ ਸਕੇਲ ਦੇ ਉੱਤੇ ਬਹੁਤ ਹੀ ਵੱਡਾ ਇੱਕ ਤਰ੍ਹਾਂ ਦਾ ਮੈਂ ਕਹੂੰਗਾ ਕਿ ਭੂਚਾਲ ਇਹਨੂੰ ਕਿਹਾ ਜਾ ਸਕਦਾ ਹੈ। ਕਿਉਂਕਿ ਅਗਰ ਤੁਸੀਂ ਨੋਨ ਹਿਸਟਰੀ 'ਚ ਦੇਖੋ ਅਤੇ 1932 ਜਾਂ 34 ਦੇ ਆਸ-ਪਾਸ ਬਿਹਾਰ ਦੀ ਡਿਸਟ੍ਰਿਕਟ 'ਚ ਆਇਆ ਸੀਗਾ, ਉਸ ਜਦੋਂ 10,000 ਲੋਕਾਂ ਦੀ ਮੌਤ ਉਸ ਵੇਲੇ ਵੀ ਹੋਈ ਸੀਗੀ। ਅਤੇ ਉਸ ਤੋਂ ਬਾਅਦ ਜਿਹੜਾ 2005 ਕਸ਼ਮੀਰ ਵੈਲੀ 'ਚ ਦੇਖਣ ਨੂੰ ਆਇਆ ਸੀ ਜਿਹਦਾ ਐਪੀ ਸੈਂਟਰ ਜਿਹੜਾ ਸੀ ਮੁਜ਼ੱਫਰਾਬਾਦ ਸੀਗਾ, ਉਹਦੀ 7.5 ਜਾਂ 6 ਦੇ ਕਰੀਬ ਸੀਗੀ। ਅਤੇ ਉਹਦੇ ਕੰਪੈਰੀਜ਼ਨ ਦੇ ਵਿੱਚ ਇਸ ਬੈਲਟ ਦੇ ਵਿੱਚ ਇੰਨੀ ਮੈਗਨੀਚਿਊਡ ਦਾ ਅਰਥਕੁਏਕ ਆਉਣਾ ਆਪਣੇ ਆਪ ਦੇ ਵਿੱਚ ਇੱਕ ਬੜਾ ਹੀ ਜ਼ਬਰਦਸਤ ਅਰਥਕੁਏਕ ਆ। ਹੁਣ ਗੱਲ ਜਿਹੜੀ ਹੈ ਉਹ ਇਹ ਹੈਗੀ ਹੈ ਕਿ ਕਈ ਜਿਹੜੀਆਂ ਚੀਜ਼ਾਂ ਨੇ ਉਹ ਇੱਥੇ ਕੰਬਾਈਨ ਹੋ ਜਾਂਦੀਆਂ ਨੇ। ਇੱਕ ਤਾਂ ਚਲੋ ਨੇਚਰ ਦੀ ਇੱਕ ਜੋ ਡਿਵੈਲਪਮੈਂਟ ਹੈਗੀ ਹੈ, ਇਹਦਾ ਪ੍ਰੋਸੈਸ ਹੈਗਾ, ਔਰ ਉਹਨੂੰ ਅੱਜ ਸਾਰੇ ਜਿਹੜੇ ਸਾਇੰਟਿਸਟ ਨੇ ਇਹ ਕਿਉਂ ਹੁੰਦਾ ਆ ਉਹਨੂੰ ਤਾਂ ਸਮਝ ਪਾ ਰਹੇ ਨੇ, ਪਰ ਇਹਨੂੰ ਪ੍ਰੀ ਐਮਪਟ ਕਰਕੇ ਹੋਣ ਤੋਂ ਪਹਿਲਾਂ ਪ੍ਰੋਡਿਕਟ ਕਰ ਲਿਆ ਜਾਵੇ ਵੀ ਹੁਣ ਜੀ ਇੱਥੇ ਹੋਣ ਵਾਲਾ ਆ, ਉਹ ਅਜੇ ਤੱਕ ਇਹਨਾਂ ਦੀ ਚੀਜ਼ ਜਿਹੜੀ ਇਹਨਾਂ ਦੇ ਗ੍ਰਿਪ 'ਚ ਨਹੀਂ ਆਈ ਹੈ। ਦੇਖੋ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਹਰ ਵਾਰੀ ਕੋਈ ਨਾ ਕੋਈ ਡੇਟਾ ਕੋਈ ਨਾ ਕੋਈ ਚੀਜ਼ ਨੂੰ ਐਨਾਲਾਈਜ਼ ਕਰਦੇ ਨੇ ਅਤੇ ਇਹਨਾਂ ਨੂੰ ਸਾਇੰਟਿਸਟਾਂ ਨੂੰ ਕੋਈ ਨਾ ਕੋਈ ਚੀਜ਼ ਨਵੀਂ ਮਿਲਦੀ ਹੈ ਉਹਨੂੰ ਸਟੱਡੀ ਕਰਨ ਦੀ, ਉਹਨੂੰ ਸਮਝਣ ਦੀ। ਸ਼ਾਇਦ ਕੋਈ ਦਿਨ ਐਸਾ ਵੀ ਆਏਗਾ ਜਦੋਂ ਇਸ ਸਿਚੁਏਸ਼ਨ ਨੂੰ ਇਹ ਪ੍ਰੀ ਐਮਪਟ ਕਰ ਸਕਣਗੇ, ਪਰ ਅੱਜ ਦੀ ਡੇਟ 'ਚ ਸਿਰਫ ਮੈਂ ਇਹੀ ਕਹਿ ਸਕਦਾ ਕਿ ਜਿੱਥੇ ਇੰਨੀ ਜਾਨੋ ਮਾਲ ਦਾ ਨੁਕਸਾਨ ਹੋਇਆ ਉੱਥੇ ਥੋੜ੍ਹੇ ਜਿਹੇ ਅਸੀਂ ਸਾਰੇ ਕਹੀਏ ਅਤੇ ਖਾਸ ਕਰਕੇ ਨੇਪਾਲੀ ਇਸ ਤਰੀਕੇ ਨਾਲ ਖੁਸ਼ਕਿਸਮਤ ਵੀ ਨੇ ਕਿ ਇਹ ਦੁਪਹਿਰ ਦੇ ਟਾਈਮ 'ਤੇ ਆਇਆ। ਅਗਰ ਕਿਤੇ ਇਹ ਰਾਤ ਦੇ ਟਾਈਮ ਦੇ ਵਿੱਚ ਆਇਆ ਹੁੰਦਾ ਅਤੇ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀਗਾ, ਮਤਲਬ ਬਿਯੋਂਡ ਐਕਸਪੈਕਟੇਸ਼ਨ ਜਿਹੜਾ ਸੀਗਾ ਉਹ ਡੈਮੇਜ ਹੋਣਾ ਸੀਗਾ। ਹੁਣ ਇਹ ਸੀਗਾ ਕਿ ਜਿੰਨੀ ਵੀ ਵਰਕਿੰਗ ਕਲਾਸ ਹੈ, ਕਿਉਂਕਿ ਬਹੁਤ ਜ਼ਿਆਦਾ ਰਿਚ ਮੁਲਕ ਨਹੀਂ ਹੈਗਾ, ਅਤੇ ਸਾਰੇ ਦੇ ਸਾਰੇ ਫੈਮਿਲੀ ਮੈਂਬਰਸ ਜਿਹੜੇ ਨੇ ਛੋਟੀ ਛੋਟੀਆਂ ਲੈਂਡ ਹੋਲਡਿੰਗਸ ਹੈਗੀਆਂ ਨੇ, ਤਾਂ ਉੱਥੇ ਫਾਰਮ 'ਤੇ ਆਪਣੇ ਸਾਰੇ ਜਾਂਦੇ ਨੇ, ਆਪਣੀ ਜ਼ਮੀਨ 'ਤੇ ਕੰਮ ਕਰਦੇ ਨੇ। ਕੋਈ ਲੱਕੜਾਂ ਇਕੱਠੀਆਂ ਕਰਦਾ ਆ, ਕੋਈ ਕਿਸੇ ਦਾ ਕੰਮ ਕੁਛ ਹੁੰਦਾ ਆ, ਕੋਈ ਗਾਵਾਂ ਨੂੰ ਮੱਝਾਂ ਨੂੰ ਸਾਂਭਦਾ ਆ। ਉਹ ਇੱਕ ਰਲੀ ਮਿਲੀ ਜੀ ਫੈਮਿਲੀ ਦੀ ਜਿਹੜੀ ਇੱਕ ਐਫਰਟ ਹੁੰਦੀ ਹੈ, ਉਹ ਸ਼ਾਮ ਨੂੰ ਜੋ ਵੀ ਰੁੱਖੀ ਸੁੱਕੀ ਹੈ ਬੈਠ ਕੇ ਆਪਣਾ ਫੈਮਿਲੀ ਵਾਈਜ਼ ਖਾਂਦੇ ਆ। ਅਤੇ ਉਸ ਕਰਕੇ ਕੀ ਹੈਗਾ ਕਿ ਸਾਰੇ ਮੈਜੋਰਿਟੀ ਦੇ ਲੋਕ ਜਿਹੜੇ ਸੀਗੇ ਉਹ ਬਾਹਰ ਸੀਗੇ ਓਪਨ ਦੇ ਵਿੱਚ, ਕੋਈ ਖੇਤਾਂ 'ਚ ਸੀਗਾ,
ਇੱਕ ਗੱਲੋਂ ਹੋਰ ਚੰਗਾ ਹੋਇਆ ਕਿ ਸਕੂਲ ਉਸ ਦਿਨ ਬੰਦ ਸੀਗੇ, ਅਦਰਵਾਈਜ਼ ਨਹੀਂ ਤਾਂ ਸਕੂਲ 'ਚ ਬੱਚੇ ਆਮ ਬੈਠੇ ਹੋਣ ਤਾਂ ਡੈਮੇਜ ਨੁਕਸਾਨ ਗਰੁੱਪ ਦੇ ਤੌਰ ਤੇ ਜਿਹੜਾ ਹੈਗਾ ਬਿਲਕੁਲ ਹਾਂਜੀ ਨੁਕਸਾਨ ਹੋ ਸਕਦਾ ਸੀਗਾ। ਪਰ ਇੱਕ ਆਪਾਂ ਦੇਖੀਏ ਤੇ ਜਿਹੜੀ ਕੁਦਰਤ ਦੇ ਜਿਹੜੀ ਇਹ ਪਾਵਰ ਹੈਗੀ ਹੈ ਵੀ ਬਹੁਤ ਹੀ ਜ਼ਿਆਦਾ ਮਤਲਬ ਇਹਦੀ ਕਹਿ ਲਓ ਕਿ ਜਿਵੇਂ ਆਪਾਂ ਕਹਿੰਦੇ ਆ ਵੀ ਬੰਦੇ ਨੇ ਬਹੁਤ ਤਰੱਕੀ ਕਰ ਲਈ ਹੈ, ਬੜੀਆਂ ਪਾਵਰਫੁਲ ਮਸ਼ੀਨਾਂ ਇਹ ਉਹ ਕੁਛ ਬਣਾ ਲਿਆ, ਪਰ ਜਿਵੇਂ ਆਪਾਂ ਅਮਰੀਕਾ ਵਗੈਰਾ 'ਚ ਵੀ ਦੇਖਦੇ ਹੈਗੇ ਆ ਵੀ ਉੱਥੇ ਸੁਨਾਮੀ ਆਉਂਦੀ ਹੈਗੀ ਹੈ ਜਾਂ ਕਈ ਤਰ੍ਹਾਂ ਦੇ ਜਿਹੜੇ ਹੈਗੇ ਨੇ ਉੱਥੇ ਇਸ ਤਰ੍ਹਾਂ ਦੇ ਸਮੁੰਦਰੀ ਤੂਫਾਨ ਆਉਂਦੇ ਹੈਗੇ ਨੇ, ਇੱਕ ਵਾਵਰ ਵਾਲਾ ਜਿਹੜਾ ਹੈਗਾ ਕਿ ਸ਼ਹਿਰ ਨੂੰ ਜਿਹੜਾ ਹੈਗਾ ਤਬਾਹ ਕਰਕੇ ਅੱਧੇ ਘੰਟੇ ਦੇ ਵਿੱਚ ਤੇ ਉਹ ਜਾਂਦਾ ਹੈਗਾ। ਭਾਵੇਂ ਕਿ ਅਸੀਂ ਇਸ ਕੁਦਰਤ ਨੂੰ ਜਿਹੜੀ ਹੈਗਾ ਕਈ ਵਾਰੀ ਆਪਾਂ ਕਿ ਕੋਈ ਰੱਬ ਨੂੰ ਮੰਨਦਾ ਕੋਈ ਨਹੀਂ ਮੰਨਦਾ ਹੈਗਾ, ਪਰ ਇਹ ਚੀਜ਼ਾਂ ਅਜੇ ਤੱਕ ਵੀ ਜਿਹੜੀਆਂ ਹੈਗੀਆਂ ਵੀ ਇੱਕ ਗੁੰਝਲਦਾਰ ਬੁਝਾਰਤ ਬਣੀਆਂ ਹੋਈਆਂ ਵੀ ਇਹ ਚੀਜ਼ਾਂ ਕਿਉਂ ਹੁੰਦੀਆਂ ਹੈਗੀਆਂ ਜਾਂ ਇਹਨਾਂ ਦਾ ਕਿਸ ਤਰ੍ਹਾਂ ਜਿਹੜਾ ਪਤਾ ਲਗਾਇਆ ਜਾ ਸਕੇ। ਜਿਵੇਂ ਤੁਸੀਂ ਗੱਲ ਕੀਤੀ ਕਿ ਬੰਦੇ ਧਰਤੀ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈਗਾ ਹਨਾ, ਪਰ ਉਹ ਜਿਵੇਂ ਪੇਟ 'ਚ ਕੁਝ ਹੁੰਦਾ ਤਾਂ ਸਕੈਨਿੰਗ ਕਰਕੇ ਪਤਾ ਲੱਗ ਜਾਂਦਾ, ਜਾਂ ਕਿਸ ਸਰੀਰ ਦੇ ਹੋਰ ਅੰਗ 'ਚ ਹੁੰਦਾ ਤਾਂ ਸਕੈਨਿੰਗ ਕਰਕੇ ਪਤਾ ਲੱਗ ਸਕਦਾ। ਧਰਤੀ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ, ਪਰ ਇਸ ਤਰ੍ਹਾਂ ਦਾ ਅਜੇ ਤੱਕ ਕੋਈ ਸਿਸਟਮ ਨਹੀਂ ਆਇਆ ਕਿ ਆਪਾਂ ਪੂਰੀ ਧਰਤੀ ਜਿਹੜੀ ਹੈਗੀ ਕੋਈ ਸਕੈਨਿੰਗ ਕਰ ਲਈਏ, ਪਤਾ ਲੱਗ ਜਾਵੇ ਕਿੱਥੇ ਕੀ ਹੋ ਰਿਹਾ, ਤਾਂ ਕਿ ਇੱਕ ਪ੍ਰੋਸੈਸ ਜਿਹੜਾ ਹੈਗਾ ਉਹ ਸਟੱਡੀ ਹੋ ਜਾਂਦੀ ਵੀ ਇੰਨੇ ਚਿਰ 'ਚ ਇੱਥੇ ਆਇਆ ਤੇ ਇੰਨੇ ਚਿਰ 'ਚ ਜਿਹੜਾ ਹੈ ਉਹ ਹੋਣ ਵਾਲਾ ਹੈਗਾ। ਸਾਇੰਸ ਨੇ ਜੀ ਇਹ ਚੀਜ਼ ਤਾਂ ਬੜੀ ਐਕੂਰੇਟਲੀ ਹੁਣ ਇਹਨਾਂ ਨੂੰ ਦੱਸ ਦਿੱਤੀ ਹੈਗੀ ਹੈ ਵੀ ਇਹਦੇ ਕੀ ਕਾਰਨ ਹੈਗੇ ਨੇ। ਹੁਣ ਤੁਸੀਂ ਦੇਖੋਗੇ 15 ਕਿਲੋਮੀਟਰ ਥੱਲੇ ਜ਼ਮੀਨ ਦੀ ਸਤਹ ਦੇ ਥੱਲੇ ਅਗਰ ਕੋਈ ਮੂਵਮੈਂਟ ਹੁੰਦੀ ਆ ਉਹ ਕਿਉਂ ਹੋ ਰਹੀ ਆ ਉਹਦਾ ਵੀ ਸਭ ਨੂੰ ਪਤਾ ਆ। ਹੁਣ ਜਿੱਦਾਂ ਦੋ ਪਲੇਟਸ ਦੀ ਗੱਲ ਹੋ ਰਹੀ ਆ, ਇਹਨਾਂ ਦੇ ਜਿਹੜਾ ਕੰਪਰੈਸ਼ਨ ਹੈ ਜਾਂ ਇਹਨੂੰ ਕਹਿ ਲਓ ਵੀ ਕੋਲੀਜਨ ਦੇ ਨਾਲ ਜਿਹੜੀ ਇਹ ਸਟ੍ਰੈਸ ਡਿਵੈਲਪ ਹੁੰਦੀ ਆ, ਇਹ ਜਦੋਂ ਸਟ੍ਰੈਸ ਜਿਹੜੀਆਂ ਉਹ ਪਲੇਟਸ ਨੇ ਉਹਨਾਂ ਦੀ ਕਪੈਸਿਟੀ ਤੋਂ ਬਿਯੋਂਡ ਹੋ ਜਾਂਦੀ ਆ, ਫਿਰ ਉਹ ਪਲੇਟਸ ਜਿਹੜੀਆਂ ਨੇ ਉਹ ਸਲਾਈਡ ਕਰਦੀਆਂ ਨੇ ਤੇ ਆਪਣੇ ਆਪ ਨੂੰ ਰੀਐਡਜਸਟ। ਪਰ ਤੁਸੀਂ ਇਹ ਦੇਖੋ ਕਿ ਜਿਹੜਾ ਇਹ ਵਾਲਾ ਨੇਪਾਲ ਦੇ ਵਿੱਚ ਭੂਚਾਲ ਆਇਆ, ਇਹਦੇ ਜਿਹੜਾ ਥੱਲੇ ਜਿਹੜੀ ਰੀਐਡਜਸਟਮੈਂਟ ਹੋਈ ਆ ਉਹ 3 ਮੀਟਰ ਤੱਕ ਹੋਈ ਆ। ਹੁਣ 3 ਮੀਟਰ ਵੈਸੇ ਅਗਰ ਆਪਾਂ ਨਾਰਮਲ ਗੱਲ ਕਰ ਲਈਏ ਤਾਂ ਬੜਾ ਛੋਟਾ ਜਿਹਾ ਡਿਸਟੈਂਸ ਹੈ, 3 ਮੀਟਰ ਕੀ ਹੁੰਦਾ, ਪਰ ਤੁਸੀਂ ਇਹ ਦੇਖੋ ਵੀ 3 ਮੀਟਰ ਕਿਸੇ ਜਗ੍ਹਾ ਦੇ ਵਿੱਚ ਫਰਕ ਪੈ ਜਾਣਾ, ਤੇ ਜੇ ਤੁਸੀਂ ਉਹਦੇ 'ਚ ਅਗਰ ਆਲ ਥਰੂ ਅਗਰ ਬਿਲਡਿੰਗਸ ਬਣੀਆਂ ਹੋਈਆਂ ਨੇ ਜਾਂ ਕੋਈ ਸਟਰਕਚਰ ਖੜੇ ਨੇ, ਤੁਸੀਂ 2 ਇੰਚ ਵੀ ਚੀਜ਼ ਨੂੰ ਮੂਵ ਕਰ ਦਿਓ ਤੇ ਸਟਰਕਚਰ ਜਿਹੜਾ ਨਹੀਂ ਰਹਿੰਦਾ, ਤੇ 3 ਮੀਟਰ ਥੱਲੇ ਉਹ ਚੀਜ਼ ਨੇ ਮੂਵ ਹੋ ਕੇ ਤੇ ਜੋ ਡਿਵਾਸਟੇਸ਼ਨ ਅਸੀਂ ਦੇਖਦੇ ਹਾਂ ਉੱਥੇ ਦੀ ਆਈ ਆ। ਤੇ ਔਰ ਮੈਨੂੰ 2-3 ਵਾਰੀ ਨੇਪਾਲ ਔਰ ਇਹ ਸਾਰੇ ਏਰੀਏ ਦੇਖਣ ਦਾ ਮੌਕਾ ਮਿਲਿਆ, ਮੈਂ ਗਿਆ ਈਵਨ ਪੋਖਰਾ ਤੱਕ ਮੈਂ ਗਿਆ, ਤੇ ਉਹਨਾਂ ਦੇ ਘਰ ਜਿਹੜੇ ਨੇ ਉਹ ਪੁਰਾਣੀ ਜਿੱਦਾਂ ਆਪਾਂ ਕਹਿੰਦੇ ਹੁੰਦੇ ਆ ਪੰਜਾਬ ਦੇ ਵਿੱਚ ਨਾਨਕਸ਼ਾਹੀ ਇੱਟ, ਛੋਟੇ ਸਟਰਕਚਰ ਆ ਤੇ ਬਹੁਤ ਜ਼ਿਆਦਾ ਇਹ ਵੀ ਜਿਹੜਾ ਇੱਕ ਕਾਰਨ ਜਿਹੜਾ ਹੈਗਾ ਵੀ ਜ਼ਿਆਦਾ ਨੁਕਸਾਨ ਦਾ ਹੋ ਜਾਂਦਾ ਹੈਗਾ ਕਿ ਜਿਵੇਂ ਆਪਾਂ ਕੈਨੇਡਾ ਨਾਲ ਜੇਕਰ ਕੰਪੇਅਰ ਕਰੀਏ ਤੇ ਵੁਡਨ ਘਰ ਬਣੇ ਨੇ, ਅਰਥਕੁਇਕ ਮਤਲਬ ਥੋੜੇ ਜਿਹੇ ਕਿ ਪ੍ਰੂਵ ਹੈਗੇ ਨੇ ਕਿ ਬਹੁਤਾ ਜ਼ਿਆਦਾ ਨੁਕਸਾਨ ਨਹੀਂ ਹੋਏਗਾ। ਜੇ ਇਹਦੀ ਸਟਰਕਚਰ ਡਿੱਗ ਵੀ ਪਏਗੀ ਤੇ ਲੱਕੜ ਦੇ ਥੱਲੇ ਬੰਦਾ ਫਿਰ ਵੀ ਬਚ ਜਾਂਦਾ ਹੈਗਾ, ਪਰ ਮਲਬੇ ਥੱਲੇ ਜਿਹੜਾ ਹੈਗਾ, ਮਿੱਟੀ ਦੇ ਥੱਲੇ ਜਿਹੜਾ ਹੈਗਾ ਹਾਂਜੀ। ਔਰ ਉਹ ਵੀ ਜਿਹੜਾ ਏਰੀਆ ਜੀ ਹੁਣ ਬਹੁਤ ਜ਼ਿਆਦਾ ਪ੍ਰੀ ਹਿਸਟੋਰਿਕ ਇੱਕ ਤਰੀਕੇ ਦੀ ਜਿਹੜੀ ਕੰਸਟਰਕਸ਼ਨ ਉੱਥੇ ਹੋਈ ਹੈ, ਤੇ ਉੱਥੇ ਜਿਹੜੀ ਇਹਦੇ ਨਵੀਂ ਸਟਰਕਚਰ ਬਿਲਡਿੰਗਾਂ ਹੈਗੀਆਂ ਸੀਗੀਆਂ ਉਹ ਮੋਰੋਲੈਸ ਇੰਟੈਕਟ ਰਹੀਆਂ ਨੇ। ਉੱਥੇ ਜਿਹੜੇ 5 ਸਟਾਰ ਹੋਟਲਸ ਵਗੈਰਾ ਬਣੇ ਹੋਏ ਸੀ, ਐਵਰੈਸਟ ਸੀਗਾ, ਵੈਲਕਮ ਗਰੁੱਪ ਦਾ ਸੀਗਾ, ਸੌਲਟੀ ਓਬਰਾਏ ਵਗੈਰਾ, ਉਹਨਾਂ ਦੀ ਤਾਂ ਕੋਈ ਨਿਊਜ਼ ਨਹੀਂ ਹੈ ਕਿ ਉਹਨਾਂ ਨੂੰ ਸਟਰਕਚਰਲ ਡੈਮੇਜ ਹੋਇਆ। ਪਰ ਜਿਹੜੀਆਂ ਵਰਲਡ ਹੈਰੀਟੇਜ ਸਾਈਟ ਸੀਗੀਆਂ, ਜਿਹੜੇ ਬੌਧਿਜ਼ਮ ਨਾਲ ਰਿਲੇਟਡ ਜਾਂ ਜਿਹੜੇ ਇਹਨਾਂ ਦਾ ਜਿਹੜਾ ਮੇਨ ਇਹਨਾਂ ਦਾ ਜਿਹੜਾ ਕਹਿ ਲਓ ਪਸ਼ੂਪਤੀ ਨਾਥ ਦੇ ਆਲੇ ਦੁਆਲੇ ਜਿਹੜੇ ਸਟਰਕਚਰ ਸੀਗੇ, ਉਹਨਾਂ ਨੂੰ ਜਿਹੜਾ ਸਟਰਕਚਰਲ ਡੈਮੇਜ ਹੋਇਆ ਆ ਉਹ ਕਿਉਂਕਿ ਉਹ ਬਹੁਤ ਜ਼ਿਆਦਾ ਕੋਈ ਬਿਲਡਿੰਗਸ ਜਿਹੜੀਆਂ ਸੀਗੀਆਂ ਉਹ 3rd ਸੈਂਚੁਰੀ ਦੀਆਂ ਸੀਗੀਆਂ, ਕੋਈ 5th ਸੈਂਚੁਰੀ ਦੀਆਂ ਸੀਗੀਆਂ, ਕੋਈ 15ਵੇਂ ਜਾਂ 16ਵੇਂ ਸੈਂਚੁਰੀ ਦੀਆਂ ਸੀਗੀਆਂ। ਹੁਣ ਉਨੀਆਂ ਜਿਹੜੀਆਂ ਪੁਰਾਣੀਆਂ ਬਿਲਡਿੰਗਸ ਜਿਹੜੀਆਂ ਸਟਰਕਚਰ ਸੀਗੇ ਉਹ ਬਿਲਕੁਲ ਤਹਿਸ ਨਹਿਸ ਹੋ ਗਏ ਆ। ਹੁਣ ਐਜ਼ ਪਰ ਦੈਮ ਕਿ ਅੱਗੇ ਵੀ ਇੱਕ ਵਾਰੀ ਇਹ ਜਦੋਂ ਭੂਚਾਲ ਇਹਨਾਂ ਦਾ 1934 ਦੇ ਕਰੀਬ ਜਦੋਂ 32 ਜਾਂ 34 ਵਿੱਚ ਆਇਆ ਸੀਗਾ, ਤੇ ਇਹਨਾਂ ਨੇ ਦੁਬਾਰਾ ਉਹ ਬਿਲਡਿੰਗਸ ਰੀਸਟਰਕਚਰ ਕੀਤੀਆਂ ਸੀਗੀਆਂ। ਹੁਣ ਆਉਣ ਵਾਲਾ ਟਾਈਮ ਦੱਸੇਗਾ ਜੀ ਕਿ ਉਹ ਦੁਬਾਰਾ ਉਹਨਾਂ ਨੂੰ ਉਸ ਸ਼ੇਪ ਦੇ ਵਿੱਚ ਇਹ ਰੀਬਿਲਡ ਕਰਦੇ ਨੇ, ਇਹਨਾਂ ਦਾ ਕੀ ਪਲਾਨ ਬਣਦਾ। ਪਰ ਯੈਸ, ਅੱਜ ਦੀ ਡੇਟ 'ਚ ਨਾਟ ਓਨਲੀ ਕਿ ਵਰਲਡ ਨੇ ਇੱਕ ਬਹੁਤ ਹੀ ਵਧੀਆ ਜਿਹੜੇ ਹਿਸਟੋਰੀਕਲ ਮੋਨੂਮੈਂਟਸ ਨੇ ਉਹ ਗਵਾਏ, ਔਰ ਇੰਨੀਆਂ ਵਡਮੁੱਲੀਆਂ ਜਾਨਾਂ ਗਵਾਈਆਂ। ਔਰ ਥੋੜ੍ਹਾ ਜਿਹਾ ਮੈਨੂੰ ਇਹ ਅੱਜ ਜਦੋਂ ਗੱਲ ਕਰ ਰਹੇ ਹਾਂ ਜੀ, ਆਲਮੋਸਟ ਲਾਈਕ 5000 ਦੇ ਕਰੀਬ ਰਿਪੋਰਟ ਹੋ ਚੁੱਕੀਆਂ ਨੇ ਡੈਥਸ। ਮੈਂ ਇਹ ਫੀਲ ਕਰਦਾ ਹਾਂ ਕਿ ਜੀ ਕਮਿੰਗ ਜਿਹੜਾ 1 ਹਫ਼ਤਾ ਹੈਗਾ ਉਹ ਬਹੁਤ ਕਰੂਸ਼ਲ ਹੋਏਗਾ। ਮੇਰਾ ਖਿਆਲ ਹੈ ਫਿਗਰ ਡਬਲ ਜਾਂ ਉਸ ਤੋਂ ਉੱਪਰ ਚਲੇ ਜਾਏਗੀ, ਕਿਉਂਕਿ ਕਈ ਏਰੀਆਜ਼ ਐਸੇ ਨੇ ਸਤਵਿੰਦਰ ਜੀ ਜਿੱਥੇ ਤੱਕ ਅਜੇ ਤੱਕ ਈਵਨ ਏਰੀਅਲ ਸਰਵੇ ਜਿਹੜੇ ਹੋਏ ਨੇ ਉਹਨਾਂ ਨੇ ਥੋੜ੍ਹਾ ਬਹੁਤਾ ਜਿਹੜਾ ਆਈਡੀਆ ਦਿੱਤਾ ਆ ਕਿ ਐਪੀ ਸੈਂਟਰ ਤੋਂ ਅਗਰ ਉਹ 100 ਕਿਲੋਮੀਟਰ ਲੈਫਟ ਗਏ ਨੇ
ਤੇ ਜੋ ਸਿਟੀ ਦਾ ਨੁਕਸਾਨ ਦੇਖਿਆ ਹੈ, ਤੇ ਜਦੋਂ 100 ਕਿਲੋਮੀਟਰ ਉਹ ਰਾਈਟ ਗਏ ਨੇ, ਉਹਨਾਂ ਨੇ ਉੱਤੋਂ ਦਾ ਉਹਨੂੰ ਸਰਵੇ ਕੀਤਾ ਹੈ, ਪਰ ਉੱਥੇ ਪਹੁੰਚ ਨਹੀਂ ਸਕੇ। ਤੇ ਉੱਥੇ ਵੀ ਜੋ ਸਟਰਕਚਰਲ ਡੈਮੇਜ ਆ ਔਰ ਜਿਹੜੀ ਦੁਨੀਆ ਉੱਥੇ ਰਹਿ ਰਹੀ ਸੀਗੀ, ਉਹਨਾਂ ਦਾ ਕੀ ਬਣਿਆ ਉੱਥੇ ਤੱਕ ਅਜੇ ਤੱਕ ਕੋਈ ਫੁੱਟ ਤੇ ਜਾ ਕੇ ਉੱਥੇ ਪਹੁੰਚ ਨਹੀਂ ਸਕਿਆ ਜਾਂ ਕੋਈ ਕਨੈਕਸ਼ਨ ਨਹੀਂ ਬਣ ਸਕਿਆ। ਇਹ ਗੱਲ ਠੀਕ ਹੈਗੀ ਕਿ ਸਾਰੀ ਦੁਨੀਆ ਜਿਹੜੀ ਹੈਗੀ ਹੈ ਕਿ ਉਹਨਾਂ ਦੀ ਹੈਲਪ ਦੇ ਉੱਤੇ ਪਹੁੰਚੀ ਹੈਗੀ, ਉਹਨਾਂ ਦੀ ਮਦਦ ਵਾਸਤੇ ਪਹੁੰਚੀ ਹੈਗੀ ਹੈ, ਕਿਉਂਕਿ ਇਹ ਜਿਹੜਾ ਡੈਮੇਜ ਹੋਇਆ ਇਹਨੂੰ ਰਿਕਵਰ ਕਰਨ ਵਾਸਤੇ, ਦੁਬਾਰਾ ਬਣਾਉਣ ਵਾਸਤੇ ਬੜਾ ਲੰਬਾ ਸਮਾਂ ਲੱਗ ਜਾਂਦਾ। ਪਰ ਮੁੱਢਲੀਆਂ ਲੋੜਾਂ ਜਿਹੜੀਆਂ ਹੁੰਦੀਆਂ, ਜਿਵੇਂ ਸਭ ਤੋਂ ਪਹਿਲਾਂ ਉਹਨੂੰ ਸਹਾਰਾ ਮਿਲਣਾ ਚਾਹੀਦਾ ਰਹਿਣ ਦਾ, ਫਿਰ ਰਹਿ ਗਿਆ ਤਾਂ ਫਿਰ ਉਹਨੂੰ ਜਿਹੜਾ ਹੈਗਾ ਖਾਣ ਪੀਣ ਦਾ ਸਹਾਰਾ ਮਿਲਣਾ ਚਾਹੀਦਾ, ਰੋਟੀ ਪਾਣੀ ਮਿਲਣੀ ਚਾਹੀਦੀ, ਕਿਉਂਕਿ ਸਾਰੀ ਜਿਹੜੀ ਹੈਗੀ ਹੈ ਵਿਵਸਥਾ ਜਿਹੜੀ ਹੈ ਤਹਿਸ ਨਹਿਸ ਹੋ ਜਾਂਦੀ ਹੈ। ਉਹਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਸਿੱਖ ਕਮਿਊਨਿਟੀ ਹੈਗੀ ਹੈ ਇਸ ਚੀਜ਼ ਦੀ ਲੋੜ ਹਮੇਸ਼ਾ ਸਮਝਦੀ ਹੈਗੀ ਹੈ। ਹੁਣ ਵੀ ਜਿਵੇਂ ਹੈਗਾ ਕਿ ਉਹਨਾਂ ਨੇ ਤਕਰੀਬਨ 1 ਲੱਖ ਪੈਕਟ ਜਿਹੜਾ ਹੈਗਾ ਕਿ ਰੋਜ਼ ਖਾਣੇ ਦਾ ਜਿਹੜਾ ਹੈਗਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੋਂ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਿਹੜਾ ਹੈਗਾ ਵੀ ਉਹ ਭੇਜਣ ਦਾ ਪ੍ਰਬੰਧ ਕੀਤਾ। ਪ੍ਰਬੰਧ ਕੀਤਾ ਹੈਗਾ। ਤੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਇਹ ਇੱਕ ਤਰ੍ਹਾਂ ਦੀ ਇਮੀਡੀਏਟਲੀ ਰਿਲੀਫ ਜਿਹੜੀਆਂ ਦਿੰਦੀਆਂ, ਬਿਲਕੁਲ ਦਿੰਦੀਆਂ। ਇਸੇ ਤਰ੍ਹਾਂ ਦੀ ਜਿਹੜੀ ਹੈਗੀ ਹੈ ਅੱਜ ਉੱਥੇ ਮੈਕਸਿਮਮ ਜਿਹੜੀ ਆਬਜੈਕਸ਼ਨ ਹੋ ਰਹੀ ਆ, ਜਾਂ ਈਵਨ ਦੁਨੀਆ ਉੱਥੇ ਜਿਹੜੇ ਨੇਪਾਲੀ ਨੇ ਉੱਠ ਕੇ ਉਹਨਾਂ ਨੇ ਰੋਡਸ ਬਲੌਕ ਕੀਤੀਆਂ ਨੇ ਕਈ ਜਗ੍ਹਾ ਤੇ, ਉਹ ਪ੍ਰੋਟੈਸਟ ਡੈਫੀਨਿਟ ਹੈ। ਜਿਹੜਾ ਬੰਦਾ ਅਫੈਕਟਡ ਹੁੰਦਾ ਜੀ, ਉਹਨੂੰ ਹਮੇਸ਼ਾ ਹਰ ਚੀਜ਼ ਘੱਟ ਲੱਗ ਰਹੀ ਹੁੰਦੀ ਹੈ। ਉਹਨਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਸਾਨੂੰ ਘੱਟ ਮਿਲ ਰਿਹਾ ਜਾਂ ਰਿਐਕਸ਼ਨ ਫਾਸਟ ਹੋਣਾ ਚਾਹੀਦਾ ਸੀਗਾ, ਪਰ ਉਹ ਇਹ ਅਜ਼ਿਊਮ ਨਹੀਂ ਕਰ ਸਕਦੇ ਕਿ ਇਸ ਲੈਵਲ ਦੀ ਡਿਵਾਸਟੇਸ਼ਨ ਅਗਰ ਹੈਗੀ ਹੈ ਤੇ ਸਾਰੀ ਚੀਜ਼ ਨੂੰ ਮੋਬਿਲਾਈਜ਼ ਕਰਨਾ ਔਰ ਉਹਨੂੰ ਕੰਟਰੋਲ ਕਰਨਾ ਆਪਣੇ ਆਪ ਦੇ ਵਿੱਚ ਇੱਕ ਸਟਰਗਲ ਹੈ। ਜਿਹੜਾ ਅਮੀਰ ਦੇਸ਼ ਹੁੰਦਾ ਥੋੜੇ ਬਹੁਤੇ ਫਿਰ ਵੀ ਉਹਨੇ ਪ੍ਰਬੰਧ ਕੀਤੇ ਹੁੰਦੇ ਆ। ਜੋ ਤੁਸੀਂ ਟੋਟਲੀ ਕਿਸੇ ਤੀਸਰੇ ਕੰਟਰੀਆਂ ਦੇ ਉੱਤੇ ਜਿਹੜੇ ਹੈਗੇ ਡਿਪੈਂਡ ਹੋ ਜਾਂਦੇ ਹੈਗੇ ਹੋ, ਤੇ ਨੈਚੁਰਲੀ ਉੱਥੋਂ ਆਉਣ ਨੂੰ ਵੀ ਟਾਈਮ ਲੱਗ ਜਾਂਦਾ ਹੈ। ਇੱਥੇ ਜੀ ਬਿਲਕੁਲ ਇਹ ਜਿਹੜੇ ਇਨਸੀਡੈਂਟ ਹੈਗੇ ਨੇ ਜੀ, ਇਹ ਸਾਡੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਜੀ, ਉਹਨਾਂ ਵਾਸਤੇ ਇਹ ਇਨਸੀਡੈਂਟ ਆਈ ਓਪਨਰ ਹੋਣੇ ਚਾਹੀਦੇ ਨੇ। ਉਹ ਮੈਂ ਇਸ ਕਰਕੇ ਕਹਿ ਰਿਹਾ ਹੈਗਾ ਜੀ ਕਿ ਈਵਨ ਦਿੱਲੀ ਫॉर दैट ਮੈਟਰ ਤੇ ਉੱਤਰਾਖੰਡ ਦਾ ਜਿਹੜਾ ਏਰੀਆ ਹੈਗਾ, ਇੱਥੇ ਆਲਮੋਸਟ ਜੇ ਤੁਸੀਂ ਉੱਤਰਾਖੰਡ ਸਪੈਸ਼ਲੀ ਅਗਰ ਗੱਲ ਕਰ ਲਓ ਤੇ 200 ਤੋਂ ਲੈ ਕੇ 500 ਸਾਲ ਪਿੱਛੇ ਅਗਰ ਚਲੇ ਜਾਈਏ ਤੇ ਉਸ ਦੌਰਾਨ ਹਿਸਟਰੀ ਦੇ ਵਿੱਚ ਕੋਈ ਨੋਨ ਅਰਥਕੁਏਕ ਉਸ ਲੈਵਲ ਦਾ ਨਹੀਂ ਆਇਆ। ਤੇ ਇਹ ਉਹੀ ਜਿਹੜੀ ਹੈ ਡਿਫਾਲਟ ਲਾਈਨ ਹੈਗੀ ਹੈ, ਜੇ ਉਹੀ ਬੈਲਟ ਹੈਗੀ ਹੈ ਜਿਹੜੀ ਸਿਜ਼ਮਿਕ ਐਕਟੀਵਿਟੀ ਜਿੱਥੇ ਬੜੀ ਜ਼ਿਆਦਾ ਰਹਿੰਦੀ ਹੈ। ਤੇ ਯੂ ਨੈਵਰ ਨੋ, ਜਿਸ ਤਰ੍ਹਾਂ 2005 ਦੇ ਵਿੱਚ ਕਸ਼ਮੀਰ ਵੈਲੀ 'ਚ ਦੇਖਣ ਨੂੰ ਆਇਆ ਸੀਗਾ, ਅਗਰ ਉਸ ਤਰੀਕੇ ਦਾ ਹੋਇਆ ਤੇ ਇੰਡੀਆ ਨੇ ਇਸ ਚੀਜ਼ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਆ, ਜਾਂ ਉਹਦੇ ਕੀ ਜਿਹੜਾ ਬੈਕਅਪ ਹੈਗਾ ਇਹਨਾਂ ਨੂੰ ਸੋਚ ਕੇ ਰੱਖਣਾ ਪਊਗਾ। ਕਿਉਂਕਿ ਆਲ ਆਫ ਅ ਸਡਨ ਇਹਨਾਂ ਨੂੰ ਅਗਰ ਹੋਸ਼ ਆਈ ਔਰ ਜਦੋਂ ਅਗਰ ਕੋਈ ਰੱਬ ਨਾ ਕਰੇ ਐਸਾ ਇੰਸੀਡੈਂਟ ਹੁੰਦਾ, ਅਗਰ ਉਦੋਂ ਇਹ ਜਾਗੇ ਤਾਂ ਫਿਰ ਉਸ ਤਰ੍ਹਾਂ ਹੀ ਜਾਨੋ ਮਾਲ ਦਾ ਨੁਕਸਾਨ ਹੋਊਗਾ ਔਰ ਫਿਰ ਇਹੀ ਸਿਰਫ ਬਿਆਨ ਦਿੰਦੇ ਰਹਿ ਜਾਣਗੇ। ਪਰ ਇਹ ਹੈਗਾ ਕਿ ਜਦੋਂ ਕੁਦਰਤ ਤੁਹਾਡੇ ਸਾਹਮਣੇ ਇੱਕ ਐਸਾ ਐਗਜ਼ਾਮਪਲ ਕ੍ਰੀਏਟ ਕਰ ਰਹੀ ਹੈ ਤੇ ਸਿਆਣੀ ਗਵਰਨਮੈਂਟ ਜਾਂ ਸਿਆਣੇ ਜਿਹੜੇ ਹੈਗੇ ਨੇ ਉਹ ਇਹੀ ਕਹਿਣਗੇ ਕਿ ਮਾੜੇ ਵਕਤ ਵਾਸਤੇ ਤਿਆਰ ਰਹਿਣਾ ਚਾਹੀਦਾ ਔਰ ਆਪਣੇ ਆਪ ਨੂੰ ਤਿਆਰ ਕਰਨਾ। ਔਰ ਜਦੋਂ ਸਾਇੰਟੀਫਿਕਲੀ ਪ੍ਰੂਵਨ ਆ ਕਿ ਇਹ ਜਿਹੜੀਆਂ ਜਗ੍ਹਾ ਨੇ ਜਾਂ ਇਹ ਜਿਹੜੀ ਬੈਲਟ ਹੈਗੀ ਹੈ ਇਹ ਸਿਸਮਿਕ ਐਕਟੀਵਿਟੀ ਵਾਸਤੇ ਬੜੀ ਪ੍ਰੋਨ ਆ ਤੇ ਕਦੀ ਵੀ ਕੁਝ ਹੋ ਸਕਦਾ। ਗੱਲ ਇਹੀ ਆਉਂਦੀ ਹੈ ਵੀ ਜਦੋਂ ਜਿਵੇਂ ਆਪਾਂ ਕਹਿੰਦੇ ਹਾਂ ਕਿ ਅਰਥਕੁਏਕ ਜਿਹੜੇ ਪ੍ਰੂਫ ਹੋਣੇ ਚਾਹੀਦੇ ਹੈਗੇ, ਭੂਚਾਲ ਤੋਂ ਜਿਹੜੇ ਹੈਗੇ ਵੀ ਉਹਨਾਂ ਨੂੰ ਖਤਰਾ ਨਾ ਹੋਵੇ, ਉਹਦੇ ਬਾਅਦ ਕੁਝ ਪ੍ਰੋਵੀਜ਼ਨ ਕਰਨੇ ਪੈਂਦੇ ਹੈਗੇ। ਫਿਰ ਡਿਪੈਂਡ ਕਰਦਾ ਕਿ ਉਹਨੇ ਪੈਸੇ ਲਾਉਣ ਵਾਸਤੇ ਤੁਹਾਡੇ ਕੋਲ ਹੈਗੇ ਕਿ ਨਹੀਂ ਹੈਗੇ। ਉਹ ਸਾਰੀਆਂ ਚੀਜ਼ਾਂ ਹੈਗੀਆਂ, ਗੌਰਮੈਂਟ ਵੀ ਕੋਈ ਜਿਹੜੀ ਸਬਸਿਡੀ ਵਗੈਰਾ ਇਹਨਾਂ ਚੀਜ਼ਾਂ ਦਿੰਦੀ ਹੈਗੇ, ਪਰ ਫਿਰ ਵੀ ਆਪਾਂ ਬੰਦਾ ਕਹਿੰਦਾ ਕਿ ਇਗਨੋਰ। ਇਹ ਜਿਹੜਾ ਵਰਤਾਰਾ ਹੈਗਾ ਵੈਸੇ ਸਦੀਆਂ ਤੋਂ ਚੱਲਦਾ ਰਿਹਾ, ਪਹਾੜ ਬਣੇ ਨੇ, ਕਿਤੇ ਨਦੀਆਂ ਬਣੇ ਨੇ, ਕਿ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਵੀ ਇੱਥੇ ਇਹ ਹੋਇਆ ਹੋਏਗਾ ਤਾਂ ਇੱਦਾਂ ਆਇਆ। ਉਹ ਜਿਹੜਾ ਵਰਤਾਰਾ ਹੈ ਕੁਦਰਤ ਦਾ ਇੰਨਾ ਜਿਹੜਾ ਹੈਗਾ ਵੀ ਤਬਾਹੀ ਵਾਲਾ ਆਪਾਂ ਨੂੰ ਕਹਿ ਸਕਦੇ ਹੈਗੇ ਆ, ਇਹ ਕਿਤੇ ਹਿੱਸੇ ਆਉਂਦਾ, ਇਹ ਕਿਸੇ ਨੂੰ ਨਹੀਂ ਪਤਾ ਹੈਗਾ। ਤੇ ਇਹ ਵਰਤਾਰਾ ਤਾਂ ਵੈਸੇ ਸਦੀਆਂ ਤੋਂ ਚੱਲਦਾ ਆ ਰਿਹਾ ਔਰ ਇੰਝ ਹੀ ਜਿਹੜਾ ਹੈਗਾ ਚੱਲਦੇ ਆਉਣਾ ਚਾਹੀਦਾ। ਅੱਜ ਜਿਹੜਾ ਹੈਗਾ ਕਿ ਨੇਪਾਲ ਇੱਕ ਜਿਹੜਾ ਹੈਗਾ ਵੀ ਔਖੇ ਸਮੇਂ ਦੇ ਵਿੱਚ ਹੈਗਾ, ਤੇ ਬਹੁਤ ਸਾਰੇ ਮੁਲਕ ਜਿਹੜੇ ਹੈਗੇ ਨੇ ਉਹ ਕਿਉਂਕਿ ਬੜਾ ਸ਼ਾਂਤੀਪੂਰਕ ਅਦਰਵਾਈਜ਼ ਦੇਸ਼ ਹੈਗਾ, ਕਿਸੇ ਨਾਲ ਕੋਈ ਬਹੁਤੀ ਉਹਦੀ ਦੁਸ਼ਮਣੀ ਵੀ ਨਹੀਂ ਹੈਗੀ, ਇਸ ਕਰਕੇ ਸਾਰੇ ਜਿਹੜੇ ਉਹਨੂੰ ਐਜ ਆਪਣਾ ਛੋਟਾ ਭਰਾ ਸਮਝ ਕੇ ਵੀ ਜਿਹੜਾ ਹੈਗਾ ਸਾਰੀ ਉਹਦੀ ਮਦਦ ਕਰ ਰਿਹਾ। ਇਹ ਤੇ ਢਿੱਲੋਂ ਸਾਹਿਬ ਹੋ ਗਈ ਗੱਲ ਕਿ ਜਿਹੜਾ ਬੰਦੇ ਦੇ ਹੱਥ ਵਸ ਨਹੀਂ ਹੈਗਾ, ਤਰਾਸਤੀਆਂ ਇੱਦਾਂ ਦੀਆਂ ਕੁਦਰਤੀ ਤਰਾਸਤੀਆਂ ਹੁੰਦੀਆਂ ਹੈਗੀਆਂ ਨੇ, ਆਪਾਂ ਨੂੰ ਬਸ ਇਹ ਭਾਣਾ ਮੰਨਣ ਵਾਲੀ ਜਿਹੜੀ ਗੱਲ ਹੋ ਜਾਂਦੀ ਕਰਨੀ ਪੈਂਦੀ ਹੈਗੀ ਆ। ਦੂਜੇ ਪਾਸੇ ਬੰਦਾ ਆਪ ਵੀ ਆਪਣੀਆਂ ਜਿਹੜੀਆਂ ਤਰਾਸਤੀਆਂ ਜਿਹੜੀਆਂ ਹੈਗੀਆਂ ਪੈਦਾ ਕਰ ਲੈਂਦਾ। ਅਮਰੀਕਾ ਦੀ ਗੱਲ ਕਰੀਏ ਤੇ ਉੱਥੇ ਹੁਣ ਦੇਖੋ ਵੀ ਦੰਗੇ ਜਿਹੜੇ ਹੈਗੇ ਭੜਕੇ ਪਏ ਨੇ, ਹਿੰਦੁਸਤਾਨ ਵਰਗੇ ਮੁਲਕਾਂ ਦੇ ਵਿੱਚ ਦੇ ਦੰਗੇ ਸ਼ਬਦ ਜਿਹੜਾ ਹੈਗਾ ਵੀ ਉਹ ਲੱਗਦਾ ਵੀ ਅਲੱਗ-ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਹੈਗੇ ਨੇ, ਵੇਖਣ ਨੂੰ ਸੁਣਨ ਨੂੰ ਮਿਲਦੇ ਰਹਿੰਦੇ ਹੈਗੇ ਨੇ। ਪਰ ਅਮਰੀਕਾ ਦੇ ਵਿੱਚ ਦੇਖੋ ਸੜਕਾਂ ਦੇ ਉੱਤੇ ਜਿਹੜੇ ਹੈਗੇ ਲੋਕੀ ਤੋੜ ਭੰਨ ਕਰ ਰਹੇ ਹੈਗੇ ਨੇ, ਬੜਾ ਗੁੰਡਾਗਰਦੀ ਜਿਹੜੀ ਹੈਗੀ ਉਹ ਸਾਹਮਣੇ ਆ ਰਹੀ ਹੈਗੀ ਹੈ। ਇਹ ਕੀ ਕਾਰਨ ਹੋਇਆ ਕਿ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਵੀ ਇੰਨਾ ਜ਼ਿਆਦਾ ਉੱਥੇ ਹਾਲਾਤ ਵਿਗੜੇ ਹੈ? ਸਤਵਿੰਦਰ ਜੀ, ਹਰ ਇੱਕ ਹੁਣ ਅਮਰੀਕਾ ਦੀ ਤੁਸੀਂ ਗੱਲ ਕਰ ਰਹੇ ਹੋ, ਅਮਰੀਕਾ ਸੁਪਰ ਪਾਵਰ ਆ, ਅਨਡਿਸਪਿਊਟਡ ਸੁਪਰ ਪਾਵਰ ਆ। ਰਾਦਰ ਜਿਹੜੀ ਦੂਜੀ ਸੁਪਰ ਪਾਵਰ ਸੀਗੀ ਉਹ ਤਾਂ ਹੁਣ ਰਹੀ ਹੋ ਨਹੀਂ, ਉਹ ਤਾਂ ਜਸਟ ਉਦੋਂ ਪੁਰਾਣੇ ਜ਼ਮਾਨੇ 'ਚ ਕਾਗਜ਼ਾਂ 'ਚ ਰਹਿ ਗਈ। ਹੁਣ
ਅਮਰੀਕਾ ਇਜ਼ ਦਾ ਓਨਲੀ ਕੰਟਰੀ ਜਿਹਨੂੰ ਆਪਾਂ ਸੁਪਰ ਪਾਵਰ ਕਹਿ ਸਕਦੇ ਹਾਂ। ਹਰ ਇੱਕ ਜਿਹੜੀ ਕਮਿਊਨਿਟੀ ਹੈ ਜਾਂ ਅਸੀਂ ਇੱਕ ਕੰਟਰੀ ਦੀ ਗੱਲ ਕਰ ਲਈਏ ਅਗਰ ਹੈਗੀ ਹੈ, ਤੇ ਹਰ ਇੱਕ ਦੇ ਅਗਰ ਅੱਛਾਈਆਂ ਹੈਗੀਆਂ ਨੇ ਉਹਦੇ ਨਾਲ ਬੁਰਾਈਆਂ ਵੀ ਹੈਗੀਆਂ। ਤੁਸੀਂ ਗੱਲ ਕੀਤੀ ਕਿ ਹਿਊਮਨ ਟ੍ਰੈਜਡੀ, ਯੈਸ ਇਹ ਮੈਨ ਮੇਡ ਟ੍ਰੈਜਡੀ ਹੈ ਜਿਹੜੀ ਆਪਾਂ ਪੰਗੇ ਜਿਹੜੇ ਆਪਣੇ ਵਾਸਤੇ ਆਪ ਸੇੜ ਲੈਂਦੇ ਹਾਂ। ਅਗਰ ਤੁਸੀਂ ਅਮਰੀਕਾ ਦੇ ਇਸ ਪਰਟੀਕੂਲਰ ਕੇਸ ਦੀ ਗੱਲ ਕਰੀਏ ਤਾਂ ਥੋੜ੍ਹੀ ਜਿਹੀ ਹਿਸਟਰੀ 'ਚ ਅਗਰ ਪਿੱਛੇ ਜਾਈਏ ਤਾਂ ਈਵਨ ਮਾਰਟਿਨ ਲੂਥਰ ਕਿੰਗ 2 ਦਾ ਜਿਹੜਾ ਮਰਡਰ ਸੀਗਾ ਉਹ 1968 ਦੇ ਵਿੱਚ ਹੋਇਆ। ਤੁਸੀਂ ਉਹਨੂੰ ਥੋੜ੍ਹਾ ਜਿਹਾ ਸਟੱਡੀ ਕਰ ਲਓ, ਅਤੇ ਜਿਹੜਾ ਐਫਰੋ ਅਮਰੀਕਨ ਜਿਹੜੀ ਪਾਪੂਲੇਸ਼ਨ ਸੀਗੀ ਜਾਂ ਪਾਪੂਲੇਸ਼ਨ ਹੈਗੀ ਹੈ, ਉਹਨਾਂ ਨੂੰ ਉਹ ਰਿਪਰੈਜ਼ੈਂਟ ਕਰਨ ਵਾਲਾ ਬੰਦਾ, ਉਹਦਾ ਮਰਡਰ ਹੁੰਦਾ ਆ। ਫਿਰ ਅਚਾਨਕ ਉਹਦਾ ਜਿਹੜਾ ਮਰਡਰ ਹੈ, ਇੱਕ ਅਨਨੋਨ ਜਿਹਾ ਬੰਦਾ, ਉਹ ਹੀਥਰੋ ਏਅਰਪੋਰਟ ਲੰਡਨ ਤੋਂ ਫੜਿਆ ਜਾਂਦਾ ਆ, ਉਹਨੂੰ ਐਕਸਟਰਾਡਾਈਟ ਕਰਦੇ ਨੇ, ਵਾਪਸ ਇੱਥੇ ਲੈ ਕੇ ਆਉਂਦੇ ਆ ਅਤੇ ਉਹਨੂੰ ਸਜ਼ਾ ਜਿਹੜੀ ਹੈ 99 ਸਾਲ ਦੀ ਦੇ ਦਿੰਦੇ ਨੇ, ਔਰ ਉਹਦੀ ਜੇਲ੍ਹ ਦੇ ਅੰਦਰ ਹੀ ਡੈਥ ਹੋ ਜਾਂਦੀ ਹੈ। ਹੁਣ ਉਹ ਇੰਸੀਡੈਂਟ ਅਗਰ ਆਪਾਂ ਮੈਂ ਕਿਉਂ ਕੋਟ ਕਰ ਰਿਹਾ ਹਾਂ ਕਿ ਹਾਲਾਂਕਿ ਇੰਨੀ ਪੁਰਾਣੀ ਗੱਲਬਾਤ ਹੈਗੀ ਹੈ, ਜਿਹੜੀ ਅਫਰੀਕਨ ਅਮਰੀਕਨ ਪਾਪੂਲੇਸ਼ਨ ਹੈਗੀ ਆ, ਉਸ ਮਰਡਰ ਨੂੰ ਵੀ ਲਾਈਂਗ ਡਾਊਨ ਇਹ ਨਹੀਂ ਮੰਨ ਕੇ ਚੱਲ ਰਹੀ ਵੀ ਇਹ ਜਿਹੜਾ ਬੰਦਾ ਸਾਹਮਣੇ ਲਿਆਂਦਾ ਗਿਆ ਸੀਗਾ ਵੀ ਇਹਨੇ ਹੀ ਕੀਤਾ ਸੀਗਾ। ਉਹ ਉਸ ਤੋਂ ਵੱਡੀ ਸਾਜ਼ਿਸ਼ ਉਹਦੇ ਪਿੱਛੇ ਦੇਖ ਰਿਹਾ ਜਾਂ ਦੇਖਦੇ ਨੇ, ਕਿਉਂਕਿ ਉਹਦੇ ਮਰਡਰ ਦੇ ਵਿੱਚ ਵੀ ਬਹੁਤ ਐਸੇ ਸਵਾਲ ਸੀਗੇ ਜਿਹੜੇ ਅਜੇ ਤੱਕ ਜਿਨ੍ਹਾਂ ਦਾ ਜਵਾਬ ਜਿਹੜੀਆਂ ਏਜੰਸੀਜ਼ ਨੇ ਜਿਨ੍ਹਾਂ ਨੇ ਉਦੋਂ ਰੋਲ ਪਲੇ ਕੀਤਾ ਆਈਡੈਂਟੀਫਾਈ ਕਰਨ ਲਈ ਕਿ ਹੀ ਇਜ਼ ਦਾ ਮੈਨ ਹੂ ਕਮਿਟਡ ਦਾ ਕ੍ਰਾਈਮ, ਉਹ ਅਜੇ ਉਹ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ। ਕਈ ਵਾਰੀ ਉਹਦੇ ਵੀ ਇੱਕ ਕੜੀ ਹੁੰਦੀ ਉਹਨਾਂ ਨੇ ਵਿੱਚ ਜਿਹੜੇ ਹੈਗੇ ਵੀ ਲਿੰਕ ਨਹੀਂ ਬਣਦੇ ਹੈ। ਜਿਹੜੇ ਬਲੈਕਸ ਹੈਗੇ ਉਹ ਇਹ ਕਹਿੰਦੇ ਜੀ ਕਿ ਇਹ ਸਕੈਪ ਗੋਟ ਬਣਾਇਆ ਗਿਆ ਬੰਦਾ, ਇਹ ਐਕਚੁਅਲ 'ਚ ਇਹ ਮੋਹਰਾ ਬਣਾਇਆ ਗਿਆ, ਐਕਚੁਅਲ 'ਚ ਇਹ ਨਹੀਂ ਹੈਗਾ। ਤੇ ਪਿੱਛੇ ਜਿਹੜੀਆਂ ਹੋਰ ਤਾਕਤਾਂ ਸੀਗੀਆਂ, ਈਵਨ ਉਹ ਅਮਰੀਕਨਸ ਤਾਂ ਜਿਹੜੇ ਅਫਰੀਕਨ ਅਮਰੀਕਨਸ ਹੈਗੇ ਉਹ ਇਹ ਵੀ ਗੱਲ ਕਹਿੰਦੇ ਨੇ ਕਿ ਇਹਦੇ ਪਿੱਛੇ ਗਵਰਨਮੈਂਟ ਦੀ ਸਾਜ਼ਿਸ਼ ਸੀਗੀ ਔਰ ਉਹਨਾਂ ਨੇ ਡੈਲੀਬਰੇਟ ਐਕਟ ਕੀਤਾ। ਮੈਂ ਇਹ ਐਗਜ਼ਾਮਪਲ ਇਸ ਕਰਕੇ ਕੋਟ ਕੀਤੀ ਹੈ ਸਤਵਿੰਦਰ ਜੀ ਕਿ ਜਿਹੜੀ ਇਹ ਮਿਸਟਰਸਟ ਆ ਬਿਟਵੀਨ ਅਫਰੀਕਨ ਅਮਰੀਕਨਸ ਐਂਡ ਰੈਸਟ ਆਫ ਦਾ ਕਮਿਊਨਿਟੀ, ਜਿਹੜੇ ਵਾਈਟ ਹੈਗੇ ਨੇ ਅਮਰੀਕਨਸ ਹੈਗੇ, ਇਹ ਉਦੋਂ ਤੋਂ ਹੀ ਚੱਲੀ ਆ ਰਹੀ ਹੈ ਔਰ ਕਿਸੇ ਨਾ ਕਿਸੇ ਸ਼ੇਪ ਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ 'ਤੇ ਜਿਹੜੀ ਆ ਉਹ ਸਿਰ ਕੱਢਦੀ ਹੈ, ਅਤੇ ਉਹ ਫਰਸਟ੍ਰੇਸ਼ਨ ਜਿਹੜੀ ਹੈਗੀ ਹੈ ਉਹ ਸਪੈਸ਼ਲੀ ਬਲੈਕਸ ਵੱਲੋਂ ਜਿਹੜੀ ਉਹ ਉੱਭਰ ਕੇ ਬਾਹਰ ਆਉਂਦੀ ਹੈ। ਤੁਸੀਂ ਪਿਛਲੇ ਟਾਈਮ 'ਚ ਥੋੜ੍ਹੀ ਜਿਹੀ ਨਿਗਾਹ ਚਲੇ ਜਾਓ, ਇਮੀਡੀਏਟ ਪਿੱਛੇ ਫਰਗੂਸਨ ਦੇ ਵਿੱਚ ਇਹ ਕੇਸ ਹੋਇਆ, ਮਿਸੂਰੀ ਦੇ ਵਿੱਚ ਇਹ ਕੇਸ ਹੋਇਆ, ਦੈਨ ਨਿਊਯਾਰਕ ਸਿਟੀ ਦੇ ਵਿੱਚ ਇਹ ਕੇਸ ਹੋਇਆ, ਜਿੱਥੇ ਜਿਹੜੀ ਪੁਲਿਸ ਐਕਸ਼ਨ ਆ ਉਹ ਹਾਈ ਹੈਡਡ ਮੰਨਿਆ ਗਿਆ ਔਰ ਉਹਦੇ ਵਿੱਚ ਜਿਹੜੀਆਂ ਫਿਰ ਬਲੈਕਸ ਦੀਆਂ ਡੈਥਸ ਹੁੰਦੀਆਂ ਨੇ, ਫਿਰ ਜਿਹੜੇ ਪ੍ਰੋਟੈਸਟ ਹੁੰਦੇ ਆ ਉਹ ਪ੍ਰੋਟੈਸਟ ਫਿਰ ਵਾਇਲੈਂਟ ਹੋ ਜਾਂਦੀ ਹੈ। ਇੱਥੇ ਵੀ ਕੇਸ ਆਲਦੋ ਬਾਲਟੀਮੋਰ ਦੇ ਵਿੱਚ ਇੱਕ ਫਰਡੀ ਗ੍ਰੇ ਨਾਂ ਦੇ ਇੰਡੀਵਿਜੂਅਲ ਦੀ ਜਿਹਨੂੰ ਪੁਲਿਸ ਜਿਹੜੀ ਆ ਉਹ ਕਸਟਡੀ ਦੇ ਵਿੱਚ ਲੈ ਕੇ ਜਾ ਰਹੇ ਸੀਗੇ ਅਤੇ ਉਹਦੀ ਸਪਾਈਨ ਨੂੰ ਇੰਜਰੀ ਹੋਈ। ਹੁਣ ਇਹਦੇ ਵਿੱਚ ਵੀ ਹੁਣ ਡਾਊਟ ਆ ਕਿ ਹਰ ਇੰਡੀਵਿਜੂਅਲ ਜਿਹੜੀ ਉਹ ਸਟੋਰੀ ਹੈਗੀ ਆ ਉਹਨੂੰ ਇਹ ਮੰਨ ਰਿਹਾ ਕਿ ਸਫਾਈ ਹੁਣ ਪੋਚਾ ਮਾਰਨ ਵਾਸਤੇ ਜਾਂ ਸਫਾਈ ਕਰਨ ਲਈ ਇਹ ਕਹਾਣੀ ਪਲਾਂਟ ਕੀਤੀ ਗਈ ਆ, ਐਕਚੁਅਲ ਦੇ ਵਿੱਚ ਸੱਚਾਈ ਕੁਛ ਹੋ ਰਿਹਾ। ਹੁਣ ਉਹਨੂੰ ਜਦੋਂ ਲੈ ਕੇ ਜਾ ਰਹੇ ਸੀਗੇ ਕਿ ਉਹਨੂੰ ਉਹਦੀ ਸੀਟ ਬੈਲਟ ਲੱਗੀ ਸੀ ਕਿ ਨਹੀਂ ਲੱਗੀ ਸੀ, ਜਾਂ ਉਹਨੂੰ ਜਦੋਂ ਫੜਨ ਲੱਗੇ ਆ ਉਦੋਂ ਇਸ ਤਰੀਕੇ ਨਾਲ ਮਿਸ ਹੈਂਡਲ ਹੋਇਆ ਕਿ ਉਹਦੀ ਉਦੋਂ ਇੰਜਰੀ ਹੋਈ ਹੈ। ਸੋ ਉਹ ਐਵਰੀ ਇੰਡੀਵਿਜੂਅਲ ਇਜ਼ ਹੈਵਿੰਗ ਹਿਜ਼ ਓਨ ਥਿਓਰੀ, ਅਤੇ ਜਿਹੜੇ ਸਿਕਿਉਰਿਟੀ ਏਜੰਸੀਜ਼ ਓਬਵੀਅਸਲੀ ਉਹਨੂੰ ਆਪਣਾ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜੋ ਕਿ ਜਿਹੜੀ ਬਲੈਕਸ ਨੇ ਜਾਂ ਉਹਨਾਂ ਦੇ ਜਿਹੜੀ ਕਮਿਊਨਿਟੀ ਹੈ ਲਾਰਜਲੀ ਉਹ ਮੰਨਦੀ ਹੈ। ਬਲੈਕਸ ਦੇ ਵਿੱਚ ਤਾਂ ਜਿਹੜਾ ਜ਼ਿਆਦਾ ਇਹ ਵੇਖਣ ਨੂੰ ਹੋਵੇਗਾ ਵੀ ਉਹਨਾਂ ਦੀ ਬੇਵਿਸ਼ਵਾਸੀ ਹੈ, ਹਾਂ ਮਤਲਬ ਮਿਸਟਰਸਟ ਹੈਗਾ ਜੀ, ਉਹ ਇਹਨਾਂ ਦੀ ਕੋਈ ਗੱਲ ਨੂੰ ਜਿਹੜਾ ਉਹ ਫੇਸ ਵੈਲਿਊ ਤੇ ਨਹੀਂ ਲੈਂਦੇ ਜਿਹੜਾ ਹੈਗਾ ਵੀ ਉਹਨੂੰ ਮਾਰ ਹਾਂਜੀ। ਹੁਣ ਉਹ ਮਤਲਬ ਉਹੀ ਮੈਂ ਗੱਲ ਕਹਿ ਰਿਹਾ ਸੀ ਵੀ ਹੁਣ ਇੰਨੀ ਪੁਰਾਣੀ ਆਪਾਂ 1968 ਦੇ ਮਰਡਰ ਦੀ ਗੱਲ ਕੀਤੀ, ਮਾਰਟਿਨ ਲੂਥਰ ਕਿੰਗ ਜਿਹੜਾ ਸੈਕਿੰਡ ਸੀਗਾ, ਉਦੋਂ ਤੋਂ ਲੈ ਕੇ ਅਗਰ ਹੁਣ ਤੱਕ ਆਪਾਂ ਕਹਿੰਦੇ ਹਾਂ ਵੀ ਮਿਸਟਰਸਟ ਦਾ ਇੰਨਾ ਕੁ ਜ਼ਿਆਦਾ ਡੀਪ ਇਹਨਾਂ ਦੇ ਚਾਹ ਚੁੱਕਿਆ ਕਿ ਉਹ ਜਿਹੜੀ ਚੀਜ਼ ਹੈਗੀ ਹੈ ਨਾ, ਇਹ ਅਗਰ ਵਾਈਟਸ ਅਗਰ ਸੱਚ ਵੀ ਬੋਲਦੇ ਆ, ਅਥਾਰਟੀਜ਼ ਅਗਰ ਸੱਚ ਵੀ ਬੋਲਦੀਆਂ ਤਾਂ ਬਲੈਕਸ ਐਕਸੈਪਟ ਨਹੀਂ ਕਰਦੇ। ਔਰ ਕਈ ਵਾਰੀ ਇਹ ਵੀ ਦੇਖਣ 'ਚ ਆਇਆ ਕਿ ਗਲੇਰਿੰਗ ਕੇਸਿਸ ਹੈਗੇ ਨੇ ਜਿਹਨਾਂ ਦੇ ਵਿੱਚ ਈਵਨ ਜਿਹੜਾ ਫਰਗੂਸਨ ਦੇ ਵਿੱਚ ਕੇਸ ਹੋਇਆ ਉਹਦੇ 'ਚ ਅਗਰ ਉਹ ਬਲੈਕ ਭੱਜ ਰਿਹਾ ਸੀਗਾ ਅਤੇ ਪਿੱਛੋਂ ਪੁਲਿਸ ਵਾਲੇ ਨੇ ਵਿਦਆਊਟ ਵਾਰਨਿੰਗ ਉਹਨੂੰ ਔਰ ਉਹ ਅਨਆਰਮਡ ਬੰਦਾ ਸੀ ਜਿਹੜਾ ਭੱਜ ਰਿਹਾ ਸੀਗਾ ਅਤੇ ਉਹਨੂੰ ਗੋਲੀ ਮਾਰੀ। ਇਹਦੇ 'ਚ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਸਮਝ ਆਉਂਦੀਆਂ। ਇੱਕ ਤਾਂ ਆਪਾਂ ਇਹ ਵੀ ਵੇਖਣ 'ਚ ਲੱਗਦਾ ਹੈਗਾ ਕਿ ਜਿਹੜੇ ਵਾਈਲਡ ਪੁਲਿਸਮੈਨ ਹੈਗੇ ਨੇ ਅਮਰੀਕਨ, ਉਹਨਾਂ ਦੀ ਟੋਲਰੈਂਸ ਪਾਵਰ ਥੋੜ੍ਹੀ ਜਿਹੜੀ ਹੈਗੀ ਘੱਟ ਦੀ ਨਜ਼ਰ ਆ ਰਹੀ ਹੈ, ਪਤਾ ਨਹੀਂ ਕਿਉਂ ਫਰਸਟ੍ਰੇਸ਼ਨ ਹਾਂਜੀ ਇਹ ਤਾਂ ਖੈਰ ਕਰਦੇ ਹੈ। ਹਾਂਜੀ ਜਿਹੜੀਆਂ ਅਥਾਰਟੀਜ਼ ਨੇ ਜੀ ਉਹਨਾਂ ਨੂੰ ਡੈਫੀਨੇਟਲੀ ਇਸ ਤੇ ਓਬਾਮਾ ਨੇ ਵੀ ਗੰਭੀਰਤਾ ਦੇ ਨਾਲ ਹਾਂਜੀ ਦੇਖਣਾ ਚਾਹੀਦਾ। ਇਹ ਨਜ਼ਰ ਆਉਂਦੀ ਹੈਗੀ ਵੀ ਇੰਟੋਲਰੈਂਸ ਜਿਹੜੀ ਹੈਗੀ ਹੈ ਵੀ ਬਹੁਤ ਘੱਟ ਹੈਗੀ ਉਹਨਾਂ ਦੇ ਵਿੱਚ, ਔਰ ਜਿਹੜੀ ਹੈਗੀ ਵਾਇਲੈਂਟ ਛੇਤੀ ਹੋ ਜਾਂਦੇ ਨੇ ਖਾਸ ਕਰਕੇ ਬਲੈਕਸ ਨੂੰ ਲੈ ਕੇ। ਪਰ ਦੂਜੇ ਪਾਸੇ ਜਿਹੜਾ ਤਸਵੀਰਾਂ ਸਾਹਮਣੇ ਆਉਂਦੀਆਂ ਹੈਗੀਆਂ ਵੀ ਉੱਥੇ ਬਲੈਕਸ ਲੋਕਾਂ ਨੇ ਜਿਹੜੇ ਹੈਗੇ ਨੇ ਉਹਨਾਂ ਨੇ ਕੀਤਾ ਹੈਗਾ ਵੀ ਇੱਕ ਮੁਜ਼ਾਹਰਾ ਕੀਤਾ ਜਾਂ ਉਹਨਾਂ ਨੇ ਇੱਕ ਦੰਗੇ ਦੇ ਤੌਰ 'ਤੇ ਜਿਹੜਾ ਹੈਗਾ ਕੀਤਾ, ਕਿਵੇਂ ਉਹ ਕੂੜਾ ਚੱਕ ਕੇ ਜਿਹੜੇ ਹੈਗੇ ਨੇ ਉਹ ਵਾਈਟ ਲੋਕਾਂ ਦੇ ਉੱਤੇ ਜਿਹੜਾ ਸੱਟ ਰਹੇ ਹੈਗੇ ਨੇ,
ਉਹਦੇ ਨਾਲ ਵੀ ਜਿਹੜਾ ਹੈਗਾ ਕਿ ਬਲੈਕਸ ਦੇ ਨਾਲ ਕੋਈ ਸਿੰਪਥੀ ਵੱਧਦੀ ਨਹੀਂ ਹੈਗੀ, ਲੋਕਾਂ ਨੂੰ ਇਹ ਲੱਗਦਾ ਨਹੀਂ ਯਾਰ ਇਹ ਗਲਤ ਕੰਮ ਕਰ ਰਹੇ ਹੈਗੇ ਆ। ਇਹ ਤਾਂ ਸਰਟਨਲੀ ਗੱਲ ਹੈਗੀ ਹੈ ਜੀ ਕਿ ਉਹ ਦੇਖੋ ਗੱਲ ਕੂੜਾ ਸੁੱਟਣਾ ਇਜ਼ ਜਸਟ ਟੇਕਿੰਗ ਆਊਟ ਵਨਸ ਫਰਸਟ੍ਰੇਸ਼ਨ। ਇਸ ਚੀਜ਼ ਨੂੰ ਕੋਈ ਵੀ ਜਾਨੀ ਐਕਸੈਪਟ ਨਹੀਂ ਕਰ ਰਿਹਾ। ਈਵਨ ਹੁਣ ਫਰਡੀ ਗ੍ਰੇ ਦੀ ਗੱਲ ਕਰੀਏ ਜਿਹਦੀ ਡੈਥ ਹੋਈ ਹੈ 19 ਅਪ੍ਰੈਲ ਨੂੰ, ਇਹ ਸਾਰੇ ਐਪੀਸੋਡ ਨੂੰ ਜਿੱਥੋਂ ਕਿ ਉਹਦੇ ਫਿਊਨਰਲ ਤੋਂ ਬਾਅਦ ਇਹ ਦੰਗੇ ਹੋਏ ਨੇ। ਹੁਣ ਉਹਦੀ ਮਦਰ ਨੇ ਵੀ ਇਹ ਗੱਲ ਆਖੀ ਹੈ, ਉਹਦੀ ਜਿਹੜੀ ਟਵਿਨ ਸਿਸਟਰ ਆ ਉਹਨੇ ਵੀ ਇਹ ਗੱਲ ਆਖੀ ਹੈ ਕਿ ਉਹਦਾ ਮਰਡਰ ਹੋਣਾ ਅਸੀਂ ਚਾਹੁੰਦੇ ਹਾਂ, ਜਸਟਿਸ ਮਿਲੇ ਸਾਨੂੰ, ਪਰ ਇਹ ਜੋ ਸਟਰੀਟਸ ਦੇ ਉੱਤੇ ਹੋ ਰਿਹਾ ਆ ਬਈ ਇਹ ਉਹਦੇ ਵਾਸਤੇ ਨਹੀਂ ਹੋ ਰਿਹਾ, ਇਹ ਕੋਈ ਹੋਰ ਕਾਰਨ ਹੋ ਸਕਦਾ ਹੈ ਔਰ ਸਾਨੂੰ ਨਹੀਂ ਸਮਝ ਆ ਰਹੀ ਵੀ ਇਹ ਕਿਉਂ ਹੋ ਰਿਹਾ। ਸੋ ਅਗਰ ਉਹਦੀ ਫੈਮਿਲੀ ਇੰਨੇ ਇਸ ਵੇਲੇ ਅਗਰ ਇੱਕ ਟਫ ਸਰਕਮਸਟੈਂਸਿਸ 'ਚੋਂ ਗੁਜ਼ਰ ਰਹੀ ਹੈ ਕਿ ਜਿੱਥੇ ਉਹਨਾਂ ਦਾ ਇੱਕ ਨੌਜਵਾਨ ਜਿਹੜਾ ਬੱਚਾ ਉਹ ਮਰ ਗਿਆ, ਅਗਰ ਉਹ ਰੈਸ਼ਨਲੀ ਸੋਚ ਸਕਦੀ ਹੈ ਫੈਮਿਲੀ, ਔਰ ਜਿਹੜੀ ਟਵਿਨ ਸਿਸਟਰ ਹੈ ਉਹ ਅਗਰ ਇੰਨਾ ਇਮੋਸ਼ਨਲ ਸਟ੍ਰੈਸ ਦੇ ਵਿੱਚ ਹੋਣ ਦੇ ਬਾਵਜੂਦ ਅਗਰ ਉਹ ਇੱਕ ਇੰਨੀ ਪੋਜ਼ਿਟਿਵ ਸਟੇਟਮੈਂਟ ਦੇ ਸਕਦੀ ਹੈ, ਤੇ ਜਿਹੜੇ ਬਾਕੀ ਸੜਕਾਂ ਤੇ ਹੈਗੇ ਨੇ ਉਹ ਉਹਨਾਂ ਨੂੰ ਜਿਹੜੀ ਰਾਇਟਸ ਹੈਗੇ ਨੇ ਉਹ ਕਿਸ ਤਰ੍ਹਾਂ ਜਸਟੀਫਾਈ ਕਰ ਰਹੇ ਨੇ, ਵੈਲ ਇਹ ਤੇ ਉਹਨਾਂ ਦੀ ਸਾਈਕੋਲੋਜੀ ਦੱਸੇਗੀ। ਵੈਸੇ ਮੈਂ ਇੱਥੇ ਇੱਕ ਉਹ ਵੀ ਸ਼ੇਅਰ ਕਰਾਂ ਕਿ ਮੈਂ ਇੱਕ ਵੀਡੀਓ ਉਹ ਵੀ ਦੇਖਿਆ ਹੈ ਕਿ ਜਿੱਥੇ ਇੱਕ ਬਲੈਕ ਮਦਰ ਨੇ ਆਪਣਾ ਬੱਚਾ ਜਿਹੜਾ ਕੈਮਰੇ ਤੇ ਕੁੱਟਿਆ ਇਸ ਕਰਕੇ ਕਿ ਵੀ ਤੂੰ ਕਿਉਂ ਪੁਲਿਸ ਦੇ ਉੱਤੇ ਪਥਰਾਅ ਕਿਉਂ ਕਰ ਰਿਹਾ, ਕਿ ਦਿਸ ਇਜ਼ ਨਾਟ ਦਾ ਵੇ ਮਤਲਬ ਯੂ ਸ਼ੁੱਡ ਬੀ ਡੂਇੰਗ। ਤੇ ਸੁਸਾਇਟੀ ਦੇ ਵਿੱਚ ਰਲਿਆ ਮਿਲਿਆ ਪ੍ਰਤੀਕਿਰਿਆ ਹੁੰਦੀ ਹੈ, ਜਿਹੜੇ ਥੋੜੇ ਜਿਹੇ ਭਾਵੁਕ ਨੇ ਜਾਂ ਜਿਨ੍ਹਾਂ ਦੇ ਅੰਦਰ ਹਾਂਜੀ ਜਿਹੜੀ ਯੰਗ ਜਨਰੇਸ਼ਨ ਫਰਸਟ੍ਰੇਟਡ ਹੈਗੀ ਹੈ ਉਹ ਸ਼ਾਇਦ ਜਾ ਕੇ ਆਪਣਾ ਗੁੱਸਾ ਪ੍ਰਗਟ ਕਰਦੀ ਹੈ, ਪਰ ਜਿਹੜੇ ਮੈਚਿਓਰਡ ਲੋਕ ਹੈਗੇ ਨੇ ਜੀ ਉਹ ਅਜੇ ਵੀ ਰੈਸ਼ਨਲੀ ਸੋਚਦੇ ਨੇ ਔਰ ਉਹ ਕਹਿੰਦੇ ਨੇ ਕਿ ਯੈਸ ਇਹ ਜੋ ਹੋਇਆ ਗਲਤ ਹੋਇਆ, ਪਰ ਜੋ ਉਹਦੇ ਆਫਟਰ ਇਫੈਕਟਸ ਵੀ ਹੈਗੇ ਨੇ ਵੀ ਉਹ ਵੀ ਜੋ ਕੀਤਾ ਜਾ ਰਿਹਾ ਉਹ ਠੀਕ ਨਹੀਂ ਹੈਗਾ। ਤੇ ਢਿੱਲੋਂ ਸਾਹਿਬ ਆਪਾਂ ਗੱਲ ਕਰਾਂਗੇ ਆਪਣੇ ਅਲਬਰਟਾ ਇਲੈਕਸ਼ਨ ਦੀ ਕਿ ਅਲਬਰਟਾ 'ਚ ਤੇ ਹੁਣ ਪਿੱਛੇ ਆਪਾਂ ਵੇਖਿਆ ਕਿ ਅਲਬਰਟਾ ਜਿਹੜੀਆਂ ਮੇਨ ਪਾਰਟੀਆਂ ਹੈਗੀਆਂ ਨੇ 4, ਜਿਹਦੇ 'ਚ PC ਪਾਰਟੀ ਹੋ ਗਈ, NDP ਹੋ ਗਈ, ਵਾਈਟ ਰੋਜ਼ ਹੋ ਗਈ ਤੇ ਲਿਬਰਲ ਹੋ ਗਏ, ਉਹਨਾਂ ਦੀ ਇੱਕ ਡਿਬੇਟ ਕਰਵਾਈ ਗਈ ਜਿਵੇਂ ਇੱਕ ਤਰ੍ਹਾਂ ਦਾ ਫੈਸ਼ਨ ਹੀ ਹੈਗਾ ਵੀ ਕਰਵਾਈ ਜਾਂਦੀ ਹੈਗੀ ਇਲੈਕਸ਼ਨ ਤੋਂ ਪਹਿਲਾਂ। ਕੀ ਤੁਹਾਨੂੰ ਲੱਗਦਾ ਕਿ ਕੀ ਨਿਕਲ ਕੇ ਸਾਹਮਣੇ ਆਇਆ ਹੈਗਾ ਜਿਹੜੀ ਇਹ ਲੀਡਰਾਂ ਦੀ ਜਿਹੜੀ ਹੈ ਡਿਬੇਟ ਹੋਈ ਹੈ? ਮੈਂ ਤਾਂ ਇਹ ਕਹੂੰਗਾ ਜੀ ਕਿ ਜਿਹੜਾ ਵੋਟਰ ਹੈਗਾ ਆ ਉਹ ਮੋਰਲੈਸ ਕਨਫਿਊਜ਼ ਹੀ ਹੋਇਆ ਜੀ ਇਹ ਸਾਰੀ ਡਿਬੇਟ ਤੋਂ ਬਾਅਦ, ਕਿਉਂਕਿ ਕਈ ਐਸਪੈਕਟਸ ਤੇ ਹਰ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਉਹ ਇੱਕ ਗੱਲ ਤੇ ਸਹੀ ਹੈ ਕਿ ਇੱਕ ਗੱਲ ਤੇ ਉਹਨਾਂ ਨੂੰ ਲੱਗਦਾ ਪਿਆ ਨਹੀਂ ਹੈ। ਹਾਂਜੀ, ਤੇ ਆਪਾਂ ਪਹਿਲਾਂ ਵੀ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲ ਕਰ ਰਹੇ ਸੀਗੇ ਕਿ ਜੋ ਸਰਵੇ ਕਹਿ ਰਹੇ ਨੇ ਕਿ ਜੀ 20% ਜਿਹੜਾ ਵੋਟਰ ਹੈਗਾ ਉਹ ਅਨਡਿਸਾਈਡਡ ਹੈ। ਹੁਣ ਇਸ ਡਿਬੇਟ ਤੋਂ ਬਾਅਦ ਕਾਫੀ ਹੱਦ ਤੱਕ ਚੀਜ਼ਾਂ ਜਿਹੜੀਆਂ ਨੇ ਉਹ ਇਹ ਜ਼ਰੂਰ ਸੈਟਲ ਡਾਊਨ ਹੋਈਆਂ ਹੋਣਗੀਆਂ ਕਿ ਅਗਰ ਕੋਈ ਮਾਈਂਡ ਬਣਾ ਰਿਹਾ ਸੀਗਾ ਕਿ ਮੈਂ ਇਹ ਪਾਰਟੀ ਨੂੰ ਵੋਟ ਕਰਨੀ ਹੈ, ਅਗਰ ਉਹਨੂੰ ਲੱਗਿਆ ਹੋਏਗਾ ਕਿ ਹਾਂ ਜੋ ਡਿਬੇਟ ਦੇ ਵਿੱਚ ਜੋ ਚੀਜ਼ ਲੱਭ ਰਿਹਾ ਸੀ ਉਹਨੂੰ ਮਿਲੀ ਹੋਏਗੀ ਤਾਂ ਉਹ ਸ਼ੋਰ ਹੋ ਗਿਆ ਹੋਏਗਾ ਕਿ ਹਾਂ ਮੈਂ ਕਰਨੀ, ਮੈਂ ਤਾਂ ਕਰਕੇ ਕਰਨੀ ਵੀ ਵਾਕਈ। ਜੇ ਉਹਨੂੰ ਲੱਗਿਆ ਵੀ ਨਹੀਂ ਯਾਰ ਮੈਂ ਸੋਚ ਜ਼ਰੂਰ ਰਿਹਾ ਸੀਗਾ ਪਰ ਜਿਹੜਾ B ਪਾਰਟੀ ਹੈਗੀ ਹੈ ਜਾਂ B ਪਾਰਟੀ ਦਾ ਜਿਹੜਾ ਲੀਡਰ ਸੀਗਾ ਉਹਨੇ ਜ਼ਿਆਦਾ ਵਧੀਆ ਉਸ ਚੀਜ਼ ਨੂੰ ਸੈਟਿਸਫਾਈ ਕੀਤਾ ਜੋ ਮੈਂ ਲੱਭ ਰਿਹਾ ਸੀ, ਤੇ ਹੋ ਸਕਦਾ ਉਹਦਾ ਇੰਟਰਸਟ ਸ਼ਿਫਟ ਹੋਇਆ ਹੋਵੇ। ਪਰ ਓਵਰਆਲ ਜੇ ਅਸੀਂ ਉਹਨਾਂ ਦੀ ਲੀਡਰਸ ਦੀ ਅਗਰ ਕੰਪੈਰੀਜ਼ਨ ਕਰ ਲਈਏ ਤਾਂ ਸਰਟਨਲੀ ਮੈਂ ਕਹੂੰਗਾ ਜੀ ਕਿ ਈਵਨ ਮੈਂ ਵੀ ਇਹ ਫੀਲ ਕਰਦਾ ਕਿ ਰਸ਼ਲ ਨਟਲੇ ਜਿਹੜੇ ਹੈਗੇ ਨੇ ਉਹ NDP ਦੇ ਲੀਡਰ, ਉਹਨਾਂ ਦਾ ਕੱਦ ਕਾਠੀ ਜਿਹੜੀ ਹੈ ਉਸ ਡਿਬੇਟ ਤੋਂ ਬਾਅਦ ਉੱਪਰ ਗਈ ਹੈ। ਕੱਲ੍ਹ ਨੂੰ ਸਰਕਾਰ ਕਿਹਦੀ ਬਣਦੀ ਹੈ ਉਹ ਤਾਂ ਖੈਰ 5 ਤਰੀਕ ਨੂੰ ਹੀ ਉਹ ਵੀ ਵੋਟਰ ਦਾ ਹੀ ਜੋ ਡਿਸਾਈਡ ਕਰੇਗਾ ਉਦੋਂ ਤੋਂ ਪਤਾ ਚੱਲੇਗਾ, ਪਰ ਅਗਰ ਤੁਸੀਂ ਡਿਬੇਟ ਨੂੰ ਲੈ ਕੇ ਚੱਲੋ ਤਾਂ ਜੋ ਜਿਸ ਤਰੀਕੇ ਨਾਲ ਉਹਨਾਂ ਨੇ ਇਸ਼ੂਜ਼ ਨੂੰ ਐਡਰੈਸ ਕੀਤਾ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਪੁਆਇੰਟ ਬਾਈ ਪੁਆਇੰਟ ਜਿਮ ਪ੍ਰਿੰਟਸ ਨੂੰ ਉਹਨਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਔਰ ਸਕਸੈਸਫੁਲ ਹੋਏ, ਉਹ ਜੋ ਇਫੈਕਟਿਵ ਆਨਸਰਸ ਦਿੱਤੇ ਨੇ ਈਵਨ ਜਿਹੜੇ ਜਿਮ ਪ੍ਰਿੰਟਸ ਨੂੰ ਦਿੱਤੇ ਨੇ ਤੇ ਉਹ ਰਸ਼ਲ ਨਟਲੇ ਦਾ ਕੰਮ ਸੀਗਾ। ਬਾਕੀ ਜਿਹੜੇ ਲੀਡਰ ਸੀਗੇ ਉਹ ਸਰਟਨਲੀ ਕਿਤੇ ਨਾ ਕਿਤੇ ਰਹਿ ਗਏ ਸ਼ਾਰਟ 'ਚ ਜਾਂ ਉਹ ਉਨੇ ਇਫੈਕਟਿਵ ਸਾਹਮਣੇ ਨਜ਼ਰ ਨਹੀਂ ਆਏ। ਪਰ ਜੇ ਮੈਂ ਇਹ ਦੇਖਾਂ ਉਸ ਮੈਂ ਸਾਰਾ ਦੇਖਿਆ ਹੈਗਾ ਉਹਦੇ ਵਿੱਚ ਜਿਹੜਾ ਵੀ ਡਿਬੇਟ ਜਿਵੇਂ ਹੋਇਆ ਹੈਗਾ ਉਹਦੇ ਵਿੱਚ ਜਿਵੇਂ ਲਿਬਰਲ ਵਾਲਾ ਤੇ ਮੈਨੂੰ ਲੱਗਦਾ ਵੀ ਰੇਸ ਵਿੱਚ ਹੀ ਨਹੀਂ ਹੈਗੇ ਨਾ ਉਹਨਾਂ ਦੇ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਉਹਨਾਂ ਪੂਰੇ ਜਿਹੜੇ ਹੈਗੇ ਕੈਂਡੀਡੇਟ ਵੀ ਸਲੇਟ ਨਹੀਂ ਪੂਰੀ ਕਰ ਸਕੇ ਤੇ ਉਹ ਤੇ ਜਿਹੜੇ ਪ੍ਰੀਵੀਅਰ ਦੀ ਰੇਸ ਵਿੱਚ ਹੈ ਨਹੀਂ। ਗੱਲ ਰਹਿੰਦੀ ਹੈਗੀ NDP PC ਦੀ ਤੇ ਜਿਹੜੀ ਆਪਣੇ ਵਾਈਲਡ ਰੋਜ਼ ਦੀ। ਹਾਂਜੀ, ਵਾਈਲਡ ਰੋਜ਼ ਦਾ ਮੈਨੂੰ ਐਂ ਲੱਗਦਾ ਹੈਗਾ ਕਿ ਜਿਵੇਂ ਪਹਿਲਾਂ ਵੀ ਝਟਕਾ ਜਿਹੜਾ ਸੀ ਉਹਨਾਂ ਦੇ ਲੀਡਰ ਨੇ ਉਹਨਾਂ ਨੂੰ ਦਿੱਤਾ ਡੈਨੀਅਲ ਸਮਿਥ ਦੇ ਰੂਪ ਵਿੱਚ, ਜਿਹੜਾ ਉਹਨਾਂ ਨੇ ਫਲੋਰ ਕ੍ਰਾਸ ਕੀਤਾ PC ਪਾਰਟੀ ਦੇ ਵਿੱਚ ਜਾ ਕੇ ਰਲ ਗਏ ਤੇ ਉਹਨਾਂ ਨੇ ਉਹਨੂੰ ਧੋਖਾ ਦਿੱਤਾ, ਕਿਉਂਕਿ ਵਾਈਟ ਰੋਜ਼ ਦਾ ਹਮੇਸ਼ਾ ਜਿਹੜਾ ਹੈਗਾ ਗ੍ਰਾਫ ਵੱਧਦਾ ਨਜ਼ਰ ਆਉਂਦਾ ਸੀ ਤੇ ਹੁਣ ਵੀ ਜਿਹੜਾ ਝਟਕਾ ਲੱਗਾ ਹੈਗਾ ਮੈਨੂੰ ਲੱਗਦਾ ਕਿ ਜਿਹੜੀ ਉਹਦੀ ਪਰਫਾਰਮੈਂਸ ਰਹੀ ਹੈਗੀ ਡਿਬੇਟ ਦੇ ਵਿੱਚ ਤੇ ਬ੍ਰਾਇਨ ਜੀਨਸ ਦੀ, ਹਾਂਜੀ, ਤੇ ਉਹਦੇ ਕਰਕੇ ਜਿਹੜਾ ਹੈਗਾ ਫਿਰ ਵਾਈਟ ਰੋਜ਼ ਨੂੰ ਜਿਹੜਾ ਇੱਕ ਤਰ੍ਹਾਂ ਝਟਕਾ ਲੱਗਾ ਪਿਆ, ਜਿਵੇਂ ਐਂ ਲੱਗਦਾ ਸੀ ਜਿਵੇਂ ਉਹ ਪੇਪਰ ਤੋਂ ਪੜ੍ਹ ਕੇ ਵਿਚਾਰਾ ਬੋਲਦਾ ਪਿਆ ਤੇ ਪੇਪਰ ਦੇ ਉੱਤੇ ਜਿਵੇਂ ਉੱਪਰ ਹੀ ਹਰ ਵਾਰੀ ਆ ਜਾਂਦਾ ਹੈਗਾ ਕਿ ਵੀ ਵਿਲ ਨਾਟ ਰੇਜ਼ ਟੈਕਸ, ਵੀ ਕਿ ਹਰ ਗੱਲ ਦੇ ਵਿੱਚ ਜਿਹੜੀ ਹੈਗੀ ਉਹ ਗੱਲ ਕਹਿ ਰਿਹਾ ਸੀ। ਤੇ ਮੈਨੂੰ ਇਹ ਲੱਗ ਰਿਹਾ ਜਿਵੇਂ ਹਰ ਪੇਜ ਦੇ ਉੱਤੇ ਇਹੀ ਗੱਲ ਲਿਖੀ ਹੁੰਦੀ ਹੈ ਕਿ ਵੀ ਵਿਲ ਨਾਟ ਰੇਜ਼ ਦਾ ਟੈਕਸਿਸ, ਹੈ ਨਾ।
ਤੇ ਦੂਸਰਾ ਜਿਹੜਾ ਹੈਗਾ ਵੀ ਉਹ ਮਕੈਨੀਕਲ ਜਿਹਾ ਉਹਨਾਂ ਦਾ ਲੈਕਚਰ ਲੱਗਿਆ ਹੈਗਾ, ਜਿਵੇਂ ਲੋਕਾਂ ਨੂੰ ਕੋਈ ਪਤਾ, ਜਿਵੇਂ ਆਪਾਂ ਉਹਦੀ ਗੱਲ ਕਰਦੇ ਹੈਗੇ ਆ ਐਨਡੀਪੀ ਲੀਡਰ ਦੀ ਔਰ ਪਲੱਸ ਜਿਹੜਾ ਪੀਸੀ ਲੀਡਰ, ਦੋਨੋਂ ਆਪਸ ਵਿੱਚ ਡਿਸਕਸ਼ਨ ਕਰਦੇ ਸੀ ਬਾਡੀ ਲੈਂਗੁਏਜ, ਕਈ ਕੁਝ ਚੀਜ਼ਾਂ ਹੁੰਦੀਆਂ, ਪਰ ਉਹ ਇੰਨਾ ਪ੍ਰਭਾਵ ਨਹੀਂ ਛੱਡ ਪਾਏ। ਤੇ ਮੈਨੂੰ ਲੱਗਦਾ ਵਾਈਲਡ ਰੋਜ਼ ਨੂੰ ਨੁਕਸਾਨ ਹੀ ਹੋਇਆ ਹੈਗਾ ਬੇਸਿਕਲੀ ਦੇਖਿਆ ਜਾਵੇ। ਹਾਂਜੀ, ਜਿਹੜੀ ਗੱਲ ਹੈਗੀ ਹੈ ਜੀ ਉਹ ਇਹ ਹੈ ਲਾਰਜਲੀ ਕਿ ਮੈਂ ਐਜ਼ ਏ ਅਗਰ ਅਲਬਰਟਨ ਦੇਖਦਾ ਆ, ਮੈਨੂੰ ਨਿਰਾਸ਼ਾ ਪੂਰੀ ਡਿਬੇਟ 'ਚੋਂ ਇਸ ਕਰਕੇ ਹੋਈ ਕਿ ਅਗਰ ਤੁਸੀਂ ਕੁਝ ਮੁੱਦੇ ਛੱਡ ਦਿਓ ਜਿਹਦੇ 'ਚ ਸਾਰੇ ਕਹਿੰਦੇ ਨੇ ਜੀ ਕਿ ਅਸੀਂ ਨਵੇਂ ਸਕੂਲ ਬਣਾਵਾਂਗੇ, ਉਹ ਸਾਰੇ ਕਹਿ ਰਹੇ ਆ। ਤੁਸੀਂ ਗੱਲ ਕਰ ਲਓ ਕਿ ਜੀ ਅਸੀਂ ਓਲਡ ਏਜ ਹੋਮਸ ਬਣਾਵਾਂਗੇ, ਜਿਹੜੀ ਹੈਲਥ ਜਿਹੜੀ ਸਰਵਿਸਿਜ਼ ਨੇ ਉਹਨਾਂ ਦੇ ਵਿੱਚ ਜਿਹੜਾ ਵੇਟ ਟਾਈਮ ਹੈ ਉਹਨੂੰ ਰਿਡਿਊਸ ਕਰਾਂਗੇ, ਤੇ ਅਸੀਂ ਜੀ ਜਿਹੜਾ ਆਇਲ ਦੇ ਉੱਤੇ ਸਟੇਕਸ ਹੈਗੇ ਨੇ, ਅਸੀਂ ਜੀ ਜਿਹੜਾ ਬਜਟ ਹੈਗਾ ਆਇਲ ਦੇ ਜਿਹੜੇ ਸਟੇਕਸ ਉਹਨੂੰ ਘਟਾਵਾਂਗੇ। ਹੁਣ ਇਹਨਾਂ 4 ਪੁਆਇੰਟਾਂ ਤੋਂ ਬਾਅਦ ਪੰਜਵੀਂ ਕਿਸੇ ਵੀ ਲੀਡਰ ਨੇ ਕੋਈ ਆਪਣਾ ਵਿਜ਼ਨ ਰੱਖਿਆ ਹੀ ਨਹੀਂ। ਹੁਣ ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਆ, ਇਹਨਾਂ ਲੀਡਰਸ ਨੂੰ ਇਹ ਪੁੱਛਣਾ ਚਾਹੁੰਦਾ ਆ, ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ, ਬਈ ਅਗਰ ਸਕੂਲ ਤੁਸੀਂ ਬਣਾਉਣੇ ਨੇ ਉਹ ਸਾਰਿਆਂ ਨੇ ਬਣਾਉਣੇ ਨੇ, ਜੇ ਤੁਸੀਂ ਹੈਲਥ ਸਰਵਿਸਿਜ਼ ਇੰਪਰੂਵਮੈਂਟ ਦੀ ਗੱਲ ਕਰ ਰਹੇ ਹੋ ਸਾਰੇ ਕਰ ਰਹੇ ਨੇ, ਇਸੇ ਤਰੀਕੇ ਨਾਲ ਜਿਹੜੇ 2 ਪੁਆਇੰਟ ਦੂਜੇ ਆ ਉਹਦੇ 'ਚ ਵੀ ਸਾਰੀਆਂ ਕਾਮਨ ਨੇ, ਦੈਨ ਵਾਟ ਇਜ਼ ਦ ਡਿਫਰੈਂਸ। ਔਰ ਦੂਜੀ ਗੱਲ ਜਿਹੜੀ ਮੇਰੇ ਮਾਈਂਡ 'ਚ ਹਮੇਸ਼ਾ ਇਹ ਗੱਲ ਆਉਂਦੀ ਹੈ ਕਿ ਕੀ ਅਲਬਰਟਨਸ ਦੀ ਲਾਈਫ ਸਿਰਫ ਇਹਨਾਂ 4 ਮੁੱਦਿਆਂ ਤੇ ਆ ਕੇ ਖੜ ਗਈ, ਕਿ ਇਸ ਤੋਂ ਇਲਾਵਾ ਹੋਰ ਕੋਈ ਇਸ਼ੂਜ਼ ਨਹੀਂ ਹੈਗੇ? ਇਹ ਤਾਂ ਮਤਲਬ ਸਿਰਫ ਮੈਂ ਜੋ ਕਨਕਲੂਡ ਕਰਦਾ ਉਹ ਇਹ ਹੈਗਾ ਕਿ ਇਹ ਅਜੇ ਕਲੀਅਰ ਨਹੀਂ ਹੈਗੇ ਕਿ ਐਕਚੁਅਲ 'ਚ ਅਲਬਰਟਨਸ ਨੂੰ ਪ੍ਰੋਬਲਮ ਹੈ ਕੀ ਹੈ। ਨਾਲ ਇਹ ਵੀ ਹੈਗਾ ਤੇ ਕ੍ਰਿਟੀਕਲ ਜਿਹੜੀ ਹੈਗੀ ਹੈ ਸਿਚੁਏਸ਼ਨ ਹੈਗੀ ਇਕਨੋਮਿਕਲੀ ਦੇਖਿਆ ਜਾਵੇ ਤੇ, ਕਿਉਂਕਿ 7 ਬਿਲੀਅਨ ਦਾ ਆਇਲ ਦੀ ਪ੍ਰਾਈਸਿਸ ਡਾਊਨ ਕਰਕੇ ਘੱਟ ਹੈ, ਕਿ ਉਹਨੂੰ ਪੂਰਾ ਕਰਨਾ ਤੇ ਕਿੱਥੋਂ ਪੂਰਾ ਕਰਨਾ ਹੈਗਾ, ਹਰ ਇੱਕ ਵਾਸਤੇ ਚੈਲੰਜ ਹੈਗਾ ਹੈ ਨਾ। ਨਹੀਂ, ਨਰਵਸਨੈਸ ਉਸੇ ਗੱਲ ਦੀ ਹੈ, ਮੈਂ ਉਹੀ ਕਹਿੰਦਾ ਸਾਰੇ ਇਸ ਕਰਕੇ ਉਹ ਆਪਣੇ ਪੱਤੇ ਕਈ ਵਾਰੀ ਖੋਲ ਲੈਂਦੇ ਹੈਗੇ। ਜਦੋਂ ਹੁਣ ਜਿਮ ਪ੍ਰੈਂਟਿਸ ਨੇ ਬਜਟ ਪੇਸ਼ ਕੀਤਾ ਤੇ ਜਿਮ ਪ੍ਰੈਂਟਿਸ ਇਸ ਕਰਕੇ ਅੰਡਰ ਪ੍ਰੈਸ਼ਰ ਹੈ ਕਿ ਮੈਂ ਜੀ 59 ਡਿਫਰੈਂਟ ਟਾਈਪਸ ਦੇ ਟੈਕਸਿਸ ਲਾ ਕੇ ਤੇ ਮੈਂ ਅੱਜ ਇਲੈਕਸ਼ਨ ਲੜ ਰਿਹਾ, ਪਤਾ ਨਹੀਂ ਵੋਟਰ ਨੇ ਕੀ ਕਨਵੇ ਕਰਨਾ। ਜਿਹੜੇ ਦੂਜੇ ਉਹਨਾਂ ਨੂੰ ਮੌਕਾ ਮਿਲਿਆ ਹੋਇਆ ਉਹ ਤੇ ਟਾਰਗੇਟ ਕਰਕੇ ਉਹ ਟਾਰਗੇਟ ਨੇ ਹੈਗੇ ਕਿ ਉਸ ਤੋਂ ਇਲਾਵਾ ਕੋਈ ਹੋਰ ਬੰਦਾ ਗੱਲ ਹੀ ਨਹੀਂ ਕਰ ਰਿਹਾ ਕਿ ਵੀ ਅਲਬਰਟਨਸ ਨੂੰ ਇਹਨਾਂ ਤੋਂ ਇਲਾਵਾ ਵੀ ਮੁੱਦੇ ਹੈਗੇ ਆ। ਹਾਇਰ ਐਜੂਕੇਸ਼ਨ ਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ, ਕੋਈ ਗੱਲ ਜਿਹੜੀ ਆ ਜੇ ਪਾਸਿੰਗ ਰੈਫਰੈਂਸ ਮਾੜੀ ਮੋਟੀ ਕਿਤੇ ਦਿੱਤੀ ਆ ਤੇ ਉਹ ਜਸਟ ਇਦਾਂ ਜਿੱਦਾਂ ਆਪਾਂ ਕਹਿੰਦੇ ਆ ਕਿ ਲਿਪਾਪੋਤੀ ਕਰਨੀ ਹੁੰਦੀ ਹੈ, ਇੱਕ ਸਟੇਟਮੈਂਟ ਦੇ ਦਿੱਤੀ। ਨਾਲੇ ਇਹ ਵੀ ਗੱਲ ਹੁੰਦੀ ਕਿ ਕੈਂਡੀਡੇਟ ਦੇ ਵਿੱਚ ਜਿਹੜੇ ਹੈਗੇ ਵੀ ਕਿੰਨਾ ਕੁ ਜਿਹੜੇ ਹੈਗੇ ਮਸਲੇ ਜਿਹੜੇ ਹੈਗੇ ਡਿਸਕਸ ਹੋਣਗੇ, ਉਹ ਵੀ 4 ਬੰਦੇ ਖੜੇ ਪ੍ਰੋਪਰ ਜਿਹੜੇ ਹੈਗੇ ਤੁਸੀਂ ਜਵਾਬ ਵੀ ਦੇਣੇ ਹੈਗੇ ਕੁਝ ਪਾਰਟੀਕੂਲਰ ਕੁਐਸਚਨਸ ਤਾਂ, ਹੈ ਨਾ। ਤੇ ਇਸ ਕਰਕੇ ਉਹਦੇ 'ਚ ਸਾਰਾ ਨਹੀਂ ਹੁੰਦਾ, ਪਰ ਹੈਗਾ ਕੁਝ ਗੱਲਾਂ ਜਿਹੜੀਆਂ ਛੋਈਆਂ ਜਾਂਦੀਆਂ ਹੈਗੀਆਂ ਜਾਂ ਸਾਹਮਣੇ ਆਉਂਦੀਆਂ। ਮੈਂ ਦੇਖਿਆ ਕਿ ਇਹ ਡਿਬੇਟ ਦਾ ਇਹ ਫਾਇਦਾ ਹੁੰਦਾ ਕਿ ਬਾਅਦ 'ਚ ਅਖਬਾਰਾਂ ਵਾਲੇ, ਟੀਵੀ ਚੈਨਲਾਂ ਵਾਲੇ ਜਿਹੜੇ ਹੈਗੇ ਉਹਦੀ ਚੀਰ-ਫਾੜ ਕਰਦੇ ਰਹਿੰਦੇ ਹੈਗੇ ਨੇ। ਤੇ ਇਸੇ ਚੀਰ-ਫਾੜ ਦੇ ਵਿੱਚੋਂ ਮੈਂ ਇਹ ਨੋਟ ਕੀਤਾ ਹੈ ਕਿ ਐਨਡੀਪੀ ਫਿਰ ਘਿਰ ਗਈ ਹੈਗੀ ਹੈ। ਜਿਹੜਾ ਉਹਦਾ ਗ੍ਰਾਫ ਤਾਂ ਜਾ ਰਿਹਾ ਸੀ, ਜਿਵੇਂ ਉਹਨਾਂ ਨੇ ਕਿਹਾ ਕੋਲ ਨੂੰ ਲੈ ਕੇ ਜਿਹੜਾ ਹੈਗਾ ਉਹਨਾਂ ਨੇ ਕਿਹਾ ਵੀ ਜਿਹੜੀ ਬਿਜਲੀ ਪੈਦਾ ਹੁੰਦੀ ਹੈ ਉਹਦੇ 'ਚ ਕੋਲ ਨਹੀਂ ਯੂਜ਼ ਕਰਾਂਗੇ, ਉਹਦਾ ਕੋਈ ਹੋਰ ਸਾਧਨ ਬਣਾਵਾਂਗੇ, ਹੈ ਨਾ। ਤੇ ਉਹਦੇ ਨਾਲ ਜਿਹੜੇ ਕਿ ਕੋਲ ਮਾਈਨਸ ਨੂੰ ਜਿਹੜੇ ਉਹਨਾਂ ਨੇ ਕੰਟਰੈਕਟ ਵਗੈਰਾ ਦਿੱਤੇ ਕੰਪਨੀਆਂ ਨੂੰ, ਉਹਨਾਂ ਨਾਲ ਜਿਹੜੇ ਕਮਿਟਮੈਂਟਸ ਕੀਤੀਆਂ ਹੈਗੀਆਂ ਉਹਨਾਂ 'ਤੇ ਅਸਰ ਪੈਂਦਾ ਹੈਗਾ। ਉਹ ਪੀਸੀ ਨੇ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਇੱਕ ਇਸ਼ੂ ਉਹਨਾਂ ਨੇ ਬਣਾ ਲਿਆ ਵੀ ਇਹ ਦੇਖੋ ਜੀ ਜਿਹੜਾ ਹੈਗਾ ਕਿ ਇਹ ਡਿਵੈਲਪਮੈਂਟ ਦੇ ਵਿੱਚ ਇੱਕ ਰੁਕਾਵਟ ਬਣਨਗੇ, ਜਿਹੜੇ ਕਿ ਅਲਬਰਟਾ ਦੇ ਵਿੱਚ ਨੁਕਸਾਨਦੇਹ ਹੋਏਗਾ, ਕਿਉਂਕਿ ਜੌਬਸ ਜਿਹੜੀਆਂ ਹੈਗੀਆਂ ਵੀ ਘੱਟ ਸਕਦੀਆਂ ਹੈਗੀਆਂ। ਨਹੀਂ, ਉਹ ਇੰਨੀ ਜੀ ਇਮੈਚਿਓਰਿਟੀ ਨਹੀਂ ਕਰ ਸਕਦੀ ਉਹ ਲੀਡਰ ਜਿਹੜੀ ਹੈਗੀ ਆ ਰਸ਼ਲ ਨਟਲੇ ਐਨਡੀਪੀ ਦੀ ਐਸੇ ਕਰੂਸ਼ਲ ਮੂਮੈਂਟ ਤੇ। ਉਹਨੇ ਜਿਹੜੀ ਗੱਲ ਕਹੀ ਆ ਉਸ ਗੱਲ ਨੂੰ ਜਿਹੜਾ ਆ ਉਹ ਟਵਿਸਟ ਕਰਕੇ ਇਹ ਪੇਸ਼ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਆ। ਪਰ ਹਾਂਜੀ, ਨਹੀਂ, ਉਹਨਾਂ ਨੇ ਕਰਨਾ ਹੈ, ਬਿਲਕੁਲ ਕਰਨਾ ਹੈ ਜੀ। ਜਿਸ ਤਰ੍ਹਾਂ ਹੁਣ ਜਿਮ ਪ੍ਰੈਂਟਿਸ ਅਗਰ ਇਹ ਗੱਲ ਕਹਿੰਦੇ ਆ ਕਿ ਅੱਜ ਅਗਰ ਟੈਕਸਿਸ ਲੱਗ ਰਿਹਾ ਤੇ ਅਲਬਰਟਨਸ ਨੂੰ ਆਪਣਾ ਮੂੰਹ ਸ਼ੀਸ਼ੇ 'ਚ ਦੇਖਣਾ ਚਾਹੀਦਾ, ਇਸੇ ਤਰੀਕੇ ਨਾਲ ਰਸ਼ਲ ਨਟਲੇ ਕੋਈ ਗੱਲ ਕਹਿੰਦੀ ਆ ਤੇ ਦੇ ਆਰ ਸਮਾਰਟ, ਉਸ ਗੱਲ ਨੂੰ ਯੂਜ਼ ਕਰ ਰਹੇ। ਪਰ ਅਲਟੀਮੇਟਲੀ ਗੱਲ ਫੈਕਟ ਆਫ ਦਾ ਮੈਟਰ ਇਜ਼ ਕਿ ਅਗਰ ਉਹਦੀ ਇਹ ਸਟੇਟਮੈਂਟ ਹੈ ਕਿ ਮੈਂ ਅਗਰ ਕੋਈ ਚੀਜ਼ ਪਿੱਛੇ ਹੋ ਰਹੀ ਹੈ ਤੇ ਮੈਂ ਉਹਨੂੰ ਰਿਵਿਊ ਕਰਾਂਗੀ, ਔਰ ਰਿਵਿਊ ਕਰਨ ਦਾ ਮਤਲਬ ਜਿਹੜਾ ਉਹ ਸਟ੍ਰੇਟ ਅਵੇ ਕੈਂਸਲੇਸ਼ਨ ਨਹੀਂ ਹੈਗਾ, ਕਿਉਂਕਿ ਅਲਟੀਮੇਟਲੀ ਸਾਰੇ ਬੰਦੇ ਜਿਹੜੇ ਨੇ ਉਹ ਚਾਹੇ ਪ੍ਰੀਮੀਅਰ ਕੋਈ ਵੀ ਬਣੇ, ਕਿਸੇ ਪਾਰਟੀ ਦਾ ਬਣੇ, ਉਹਨੂੰ ਪਤਾ ਹੈ ਕਿ ਜੇ ਮੈਂ $7 ਬਿਲੀਅਨ ਦਾ ਡੈਫਿਸਿਟ ਲੈ ਕੇ ਬੈਠਾ ਔਰ ਮੈਂ ਇਹ ਕਹਿ ਰਿਹਾ ਕਿ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਸਟੇਕਸ ਜਿਹੜੇ ਨੇ ਉਹ ਆਇਲ ਤੇ ਨਹੀਂ ਰੱਖਣੇ, ਤੇ ਉਹਨੂੰ ਵੀ ਪਤਾ ਹੈ ਕਿ ਮੈਂ ਮੈਨੂੰ ਆਪਣੇ ਆਪ ਨੂੰ ਮੇਰੇ ਆਪਣਾ ਬਿਜ਼ਨਸ ਸਸਟੇਨ ਕਰਨ ਵਾਸਤੇ ਮੈਨੂੰ ਕੋਈ ਕਾਰਵਾਈ ਤੇ ਕਰਨੀ ਪਊਗੀ। ਇਸ ਕਰਕੇ ਦੇਖਣਾ ਤੇ ਇਹ ਆਉਣ ਵਾਲੇ ਟਾਈਮ 'ਚ ਹੈਗਾ ਕਿ ਜੇ ਅਗਰ ਇਸ ਵਾਰੀ ਅਗਰ ਅਲਬਰਟਾ ਦੇ ਵਿੱਚ ਕੋਈ ਮਾਈਨੋਰਿਟੀ ਗਵਰਨਮੈਂਟ, ਜਿਸ ਤਰ੍ਹਾਂ ਕਿ ਸਾਰੀ ਚਰਚਾ ਜਿਹੜੀ ਚੱਲ ਰਹੀ ਹੈ ਕਿ ਸ਼ਾਇਦ ਮਿਨੋਰਿਟੀ ਗਵਰਨਮੈਂਟ ਆਵੇ, ਤੇ ਕਿਸ ਟਾਈਪ ਦੀ ਮਿਨੋਰਿਟੀ ਗਵਰਨਮੈਂਟ ਜਿਹੜੀ ਹੈ ਉਹ ਦੇਖਣ ਨੂੰ ਮਿਲੇਗੀ, ਔਰ ਕਿਸ ਟਾਈਪ ਦੀਆਂ ਪਾਲਿਸੀ ਚੇਂਜਸ ਜਿਹੜੀਆਂ ਨੇ ਉਹ ਆਉਣ ਵਾਲੇ ਟਾਈਮ 'ਚ ਦੇਖਣ ਨੂੰ ਮਿਲਣਗੀਆਂ। ਕਿਉਂਕਿ ਪਿਛਲੇ 43 ਸਾਲ ਜੋ ਚੱਲਿਆ ਉਹ ਪੀਸੀ ਨੇ ਸਿੰਗਲ ਹੈਂਡਡਲੀ ਚੀਜ਼ ਨੂੰ ਜਿਹੜਾ ਉਹ ਆਪਣੇ ਤਰੀਕੇ ਨਾਲ ਰਨ ਕੀਤਾ, ਔਰ ਅਗਰ ਉਹ ਆਉਂਦੇ ਨੇ ਔਰ ਮਿਨੋਰਿਟੀ ਗਵਰਨਮੈਂਟ ਚਾਹੁੰਦੇ ਆ ਜਾਂ ਕੋਈ ਕਿਸੇ ਹੋਰ ਦੇ ਨਾਲ ਆਉਂਦੇ ਨੇ ਜਾਂ ਕੋਈ ਹੋਰ 2 ਪਾਰਟੀਆਂ ਮਿਲ ਕੇ ਮਿਨੋਰਿਟੀ ਗਵਰਨਮੈਂਟ ਬਣਾਉਂਦੀਆਂ ਨੇ, ਸੋ ਇਹ ਟਾਈਮ ਵਿਲ ਟੈਲ ਕਿ ਫਾਈਨਲ ਸ਼ੇਪ ਜਿਹੜੀ ਹੈ ਉਹ ਕਿਸ ਤਰੀਕੇ ਦੀ ਆਉਂਦੀ ਹੈ।
ਇਹ ਇਸ ਕਰਕੇ ਆਪਾਂ ਅਗਲਾ ਜਿਹੜਾ ਪ੍ਰੋਗਰਾਮ ਕਰਾਂਗੇ ਉਹ ਜਦੋਂ ਅਲਬਰਟਾ ਤੇ ਜਿਹੜੇ ਇਲੈਕਸ਼ਨ ਹੋ ਜਾਣਗੇ ਉਦੋਂ ਤੋਂ ਬਾਅਦ 'ਚ ਜਿਹੜਾ ਕੀਤਾ ਜਾਵੇਗਾ, ਤਾਂ ਕਿ ਪਤਾ ਲੱਗ ਜਾਵੇ ਕਿ ਕੀ ਜਿਹੜੀ ਹੈਗੀ ਆ ਇਹ ਸਾਰੀ ਵਿਚਾਰ ਚਰਚਾ ਦਾ ਸਾਰੀ ਜਿਹੜੀ ਹੈਗਾ ਕੀ ਨਿਚੋੜ ਰਿਹਾ, ਅਲਬਰਟਾ ਵਾਲਿਆਂ ਨੇ ਕੀ ਡਿਸਾਈਡ ਕੀਤਾ। ਆਪਾਂ ਥੋੜ੍ਹੀ ਜਿਹੀ ਗੱਲ ਹਿੰਦੁਸਤਾਨ ਦੀ ਕਰਾਂਗੇ ਜਾਂਦੇ ਜਾਂਦੇ ਕਿ ਜਿਵੇਂ ਹਿੰਦੁਸਤਾਨ 'ਚ ਤਾਂ ਮੈਂ ਵੇਖਿਆ ਕਿ ਜਿਹੜਾ ਵੀ ਕੋਈ ਮਸਲਾ ਹੋਵੇ ਤੇ ਜੇ ਉਹਦੇ ਨਾਲ ਪੋਲੀਟਿਕਸ ਨਾ ਜੁੜੀ ਜਾਵੇ, ਰਾਜਨੀਤੀ ਨਾ ਕੀਤੀ ਜਾਵੇ ਤਾਂ ਮਸਲਾ ਹੀ ਨਹੀਂ ਹੱਲ ਹੁੰਦਾ। ਜਿਵੇਂ ਕਿਸਾਨਾਂ ਦਾ ਮੰਡੀਆਂ ਦੇ ਵਿੱਚ ਜਿਹੜੀ ਹੈਗੀ ਕਣਕ ਆਈ ਪਈ ਹੈਗੀ ਹੈ, ਪਹਿਲਾਂ ਗੜੇਮਾਰੀ ਨਾਲ ਉਹ ਖਰਾਬ ਹੋਈ, ਮੁੜ ਕੇ ਜੋ ਮੰਡੀਆਂ 'ਚ ਆਈ ਫਿਰ ਉੱਥੇ ਵੀ ਜਿਹੜੀ ਹੈਗੀ ਉਹਨਾਂ ਦੀ ਕਣਕ ਜਿਹੜੀ ਨਹੀਂ ਚੁੱਕੀ ਜਾ ਰਹੀ ਹੈਗੀ। ਔਰ ਬਿਲਕੁਲ ਕਹਿ ਲਓ ਕਿ ਇੱਕ ਤਰ੍ਹਾਂ ਦਾ ਨਕਾਰਾਤਮਕ ਰਵੱਈਆ ਸੀ ਮਤਲਬ ਸੈਂਟਰਲ ਗੌਰਮੈਂਟ ਦਾ ਵੀ ਨਹੀਂ ਯਾਰ ਆਪਾਂ ਮਾੜੀ ਕਣਕ ਨਹੀਂ ਖਰੀਦਣੀ। ਔਰ ਬੜੇ ਮਾੜੇ ਹਾਲਾਤ ਜਿਹੜੇ ਹੈਗੇ ਨੇ ਉੱਥੇ ਕਿਸਾਨਾਂ ਨੂੰ ਜਿਹੜੇ ਹੈਗੇ ਸਾਹਮਣੇ, ਕਈਆਂ ਕਿਸਾਨਾਂ ਤੇ ਮੰਡੀਆਂ 'ਚ ਆਪਣੀ ਕਣਕ ਨੂੰ ਅੱਗ ਲਾ ਦਿੱਤੀ ਤੇਲ ਸੱਟ ਕੇ, ਕਈਆਂ ਨੇ ਖੁਦਕੁਸ਼ੀ ਕਰਨ ਦੀ ਜਿਹੜੀ ਹੈਗੀ ਆ ਕੋਸ਼ਿਸ਼ ਵੀ ਕੀਤੀ ਪਰ ਬਚਾ ਰਿਹਾ। ਤੋ ਇਹ ਸਾਰੇ ਦਾ ਇੱਕ ਨਾਜ਼ੁਕ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਬਣਦਾ ਜਾਂਦਾ ਹੈ। ਰਾਹੁਲ ਗਾਂਧੀ ਆਏ ਉੱਥੇ ਖੰਨਾ ਮੰਡੀ, ਗੋਬਿੰਦਗੜ੍ਹ ਮੰਡੀ ਆਏ, ਉਹਨੂੰ ਇੱਕ ਜਿਹੜਾ ਹੈਗਾ ਕਿ ਉਹਨਾਂ ਨੇ ਇੱਕ ਪੋਲੀਟੀਕਲ ਮੁੱਦਾ ਬਣਾ ਕੇ ਪੇਸ਼ ਕੀਤਾ ਪਾਰਲੀਮੈਂਟ ਜਾ ਕੇ। ਉੱਥੇ ਉਹਨਾਂ ਨੇ ਕਿਹਾ ਵੀ ਨਰਿੰਦਰ ਮੋਦੀ ਜਿਹੜੇ ਹੈਗੇ ਨੇ ਹੁਣ ਉਹ ਹਿੰਦੁਸਤਾਨ ਦੇ ਦੌਰੇ ਤੇ ਆਏ ਹੋਏ ਹਨ, ਕਿਉਂਕਿ ਉਹ ਸਮਝਦੇ ਕਿ ਜੋ ਦੇ ਪ੍ਰਧਾਨ ਮੰਤਰੀ ਬਣੇ ਨੇ ਬਾਹਰ ਜ਼ਿਆਦਾ ਰਹੇ ਨੇ ਤੇ ਹਿੰਦੁਸਤਾਨ 'ਚ ਘੱਟ ਰਹੇ ਨੇ। ਤੇ ਉਹੀ ਉਹਨੂੰ ਇੱਕ ਮਜ਼ਾਕੀਆ ਰੂਪ ਵਿੱਚ ਉਹਨਾਂ ਪਾਰਲੀਮੈਂਟ 'ਚ ਕਿਹਾ ਕਿ ਪ੍ਰਧਾਨ ਮੰਤਰੀ ਜਿਹੜੇ ਹੈਗੇ ਨੇ ਹਿੰਦੁਸਤਾਨ ਦੇ ਟੂਰ ਤੇ ਆਏ ਹੋਏ ਨੇ ਤੇ ਇਹਨਾਂ ਨੂੰ ਚਾਹੀਦਾ ਹੈਗਾ ਪੰਜਾਬ ਜਾ ਕੇ ਦੇਖਣ। ਉਹ ਗੱਲ ਉਹਨਾਂ ਨੂੰ ਚੁਭੀ ਤੇ ਉਹਨਾਂ ਨੇ ਜਾ ਕੇ ਜਿਹੜਾ ਹੈਗਾ ਕਿ ਕੈਬਨਿਟ ਵਿੱਚ ਮਤਾ ਪਾਸ ਕਰਕੇ ਦੁਬਾਰਾ ਉਹਨੂੰ ਕਣਕ ਨੂੰ ਜਿਹੜਾ ਹੈਗਾ ਖਰੀਦਣ ਦਾ ਜਿਹੜਾ ਹੈਗਾ ਵੀ ਅਲਾਓ ਵੀ ਕਰ ਦਿੱਤਾ ਵੀ ਠੀਕ ਆਪਾਂ ਹਰ ਤਰ੍ਹਾਂ ਦੀ ਕਣਕ ਖਰੀਦਾਂ। ਕਿਉਂ ਇਸੇ ਤਰ੍ਹਾਂ ਹੀ ਮਸਲੇ ਹੱਲ ਹੋਇਆ ਕਰਨਗੇ ਹਿੰਦੁਸਤਾਨ ਦੇ ਵਿੱਚ? ਸਤਵਿੰਦਰ ਜੀ, ਸਭ ਤੋਂ ਪਹਿਲੀ ਗੱਲ ਤੇ ਜੀ ਇਰਰਿਸਪੈਕਟਿਵ ਆਫ ਦਾ ਪਾਰਟੀਜ਼, ਅੱਜ ਰਾਹੁਲ ਗਾਂਧੀ ਇਹ ਸਟੇਟਮੈਂਟ ਦੇ ਰਹੇ ਨੇ, ਮੈਂ ਚੇਂਜ ਹੋ ਜਾਣਗੇ ਹਾਂਜੀ ਗੱਲ ਤਾਂ ਜਿਹੜੀ ਮੇਨ ਹਿੰਦੁਸਤਾਨ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਇਹ ਹੈਗੇ ਕਿ ਜਿਹੜੇ ਦੇਸ਼ ਦੇ ਲੀਡਰ ਹੁਣ ਤੱਕ ਦੇਸ਼ ਨੂੰ ਮਿਲੇ ਨੇ ਉਹ ਇੰਨੇ ਕੁ ਹੋਪਲੈਸ ਔਰ ਥਰਡ ਕਲਾਸ ਮਿਲੇ ਆ ਕਿ ਉਹਨਾਂ ਦੀ ਜਿਹੜੀ ਥਿੰਕਿੰਗ ਆ ਉਹ ਆਪਣੇ ਤੋਂ ਇਲਾਵਾ ਕਿਤੇ ਕਿਸੇ ਹੋਰ ਤੇ ਹੈ ਹੀ ਨਹੀਂ। ਅਗਰ ਅੱਜ ਰਾਹੁਲ ਗਾਂਧੀ ਜਾ ਕੇ ਸਿੰਪਥੀ ਸ਼ੋ ਕਰ ਰਹੇ ਆ, ਜੇ ਇਹੀ ਕਾਂਗਰਸ ਪਾਵਰ 'ਚ ਹੁੰਦੀ ਇਹੀ ਕੁਛ ਜਿਹੜੇ ਨੇ ਉਹ ਬੀਜੇਪੀ ਵਾਲੇ ਜਾ ਕੇ ਕਰ ਰਹੇ ਹੁੰਦੇ। ਤਾਂ ਇਹ ਐਕਚੁਅਲ ਇਸ਼ੂ ਜਿਹੜਾ ਉਹ ਐਡਰੈਸ ਨਹੀਂ ਕਰਨਾ। ਮੈਂ ਇੱਥੇ ਇੱਕ ਛੋਟਾ ਜਿਹਾ ਇਨਸੀਡੈਂਟ ਜਿਹੜਾ ਆ ਹੋਰ ਰਿਲੇਟ ਕਰੂੰਗਾ। ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਇੱਕ ਕਿਸਾਨ ਆ ਉਹ ਫਾਂਸੀ ਲੈ ਲੈਂਦਾ। ਹੁਣ ਮੁੱਦਾ ਉਹਨੇ ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਫਾਂਸੀ ਲੈ ਲਈ ਮੁੱਦਾ ਹੈ। ਕੋਈ ਪੋਲੀਟੀਕਲ ਪਾਰਟੀ ਇਹ ਨਹੀਂ ਦੇਖ ਰਹੀ ਵੀ ਜੇਕਰ ਉਹਨੇ ਉੱਥੇ ਫਾਂਸੀ ਲੈਣ ਦੀ ਬਜਾਏ ਅਗਰ ਕਿਤੇ ਹੋਰ ਲਿੱਤੀ ਹੁੰਦੀ ਤੇ ਇਸ਼ੂ ਇਹ ਹੈਗਾ ਕਿ ਉਹਨੇ ਫਾਂਸੀ ਕਿਉਂ ਲਿੱਤੀ, ਰਾਦਰ ਦੈਨ ਉਹਦੀ ਗੱਲ ਨਹੀਂ ਕਰਨੀ। ਉਹ ਇਹ ਕਰਨੀ ਜੀ ਪਾਰਟੀ ਦੇ ਕੱਪੜੇ ਫਾੜ ਦੋ, ਉਹਦੇ ਲਪੇਟ ਦੋ ਆਪਣੇ ਆਪ ਨੂੰ ਸਾਫ਼ ਦੱਸਣ ਲਈ। ਅਸਲ ਦੇ ਵਿੱਚ ਜੋ ਪੋਲੀਟੀਕਲ ਸਿਨੈਰੀਓ ਇੰਡੀਆ ਦੇ ਵਿੱਚ ਹੈਗਾ ਹੈ, ਇਰਰਿਸਪੈਕਟਿਵ ਆਫ ਪਾਰਟੀਜ਼, ਨਾ ਕਾਂਗਰਸ ਨੇ ਕਦੀ ਇਹ ਚੀਜ਼ ਦੇਖੀ ਹੈ ਕਿ ਮੈਂ ਦੇਸ਼ ਦਾ ਜਾਂ ਜਿਹੜੇ ਸਿਟੀਜ਼ਨਸ ਨੇ ਉਹਨਾਂ ਦਾ ਕੁਝ ਸੁਧਾਰ ਕਰਦਾ, ਨਾ ਅੱਜ ਬੀਜੇਪੀ ਨੂੰ ਮਗਰ ਮੌਕਾ ਮਿਲਿਆ ਦੁਬਾਰਾ ਇੰਨੇ ਟਾਈਮ ਤੋਂ ਬਾਅਦ। ਤੇ ਆਪਣਾ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਨੇ ਉਹ ਜਿਸ ਤਰ੍ਹਾਂ ਬਿਲਕੁਲ ਰਾਹੁਲ ਗਾਂਧੀ ਇੱਥੇ ਸਹੀ ਨੇ ਕਿ ਜਦੋਂ ਦੇ ਤੁਸੀਂ ਪ੍ਰਧਾਨ ਮੰਤਰੀ ਬਣੇ ਹੋ ਤੁਸੀਂ ਤੁਹਾਡੇ ਫੋਰਨ ਦੇ ਦੌਰੇ ਜਿਹੜੇ ਜ਼ਿਆਦਾ ਨੇ, ਇੰਡੀਆ ਦੇ ਜਿਹੜੀਆਂ ਇਸ਼ੂਜ਼ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਐਜ਼ ਜਦੋਂ ਤੁਸੀਂ ਇਲੈਕਸ਼ਨ ਲੜਨ ਤੋਂ ਪਹਿਲਾਂ ਤੁਸੀਂ ਬੈਠ ਕੇ ਆਪੋਜੀਸ਼ਨ ਦੇ ਵਿੱਚ ਜਾਂ ਐਜ਼ ਚੀਫ ਮਿਨਿਸਟਰ ਗੁਜਰਾਤ ਦੇ ਜਦੋਂ ਸਟੇਟਮੈਂਟ ਦਿੰਦੇ ਸੀਗੇ जी कि दुश्मन जो है वो चीन जो है वो हमारे एरिया में घुसा हुआ है और प्रधानमंत्री जी बाहर दौरे पे हैं। ਹੁਣ ਅੱਜ ਤੈਨੂੰ ਵੀ ਤੇ ਇਹ ਪਤਾ ਹੋਣਾ ਚਾਹੀਦਾ ਵੀ ਅੱਜ ਦੁਸ਼ਮਣ ਜਿਹੜਾ ਉਹੀ ਚੀਨ ਜਿਹੜਾ ਤੇਰੇ ਏਰੀਆ 'ਚ ਵੜਿਆ ਹੋਇਆ ਤੇ ਤੁਸੀਂ ਕੈਨੇਡਾ ਘੁੰਮ ਰਹੇ ਹੋ ਤੇ ਤੁਸੀਂ ਜਰਮਨੀ ਘੁੰਮ ਰਹੇ ਹੋ। ਸੋ ਇਹ ਜਿਹੜੀ ਪੋਲੀਟੀਕਲ ਜਿਹੜੀ ਲੈਵਲ ਆਫ ਪੋਲੀਟਿਕਸ ਇਨ ਇੰਡੀਆ ਇੰਨੀ ਕੁ ਥੱਲੇ ਹੈਗੀ ਆ। ਮੈਂ ਰਾਹੁਲ ਗਾਂਧੀ ਦੀ ਇਸ ਐਫਰਟ ਨੂੰ ਬਹੁਤ ਵਧੀਆ ਨਹੀਂ ਗਿਣਦਾ ਕਿਉਂਕਿ ਇਹ ਕਾਮਨ ਹਾਂਜੀ ਮਤਲਬ ਕਾਮਨ ਐਕਸਰਸਾਈਜ਼ ਹੈ ਕਿਉਂਕਿ ਹੁਣ ਉਹ ਗਵਰਨਮੈਂਟ 'ਚ ਨਹੀਂ, ਇਸ ਕਰਕੇ ਉਹ ਵਿਹਲੇ ਸੀਗੇ ਤੇ ਸ਼ਾਇਦ ਉਹ ਖੰਨਾ ਮੰਡੀ ਪਹੁੰਚ ਗਏ। ਤੇ ਜੇ ਉਹ ਗਵਰਨਮੈਂਟ 'ਚ ਹੁੰਦੇ ਤਾਂ ਹੋ ਸਕਦਾ ਜਿਹੜੇ ਬੀਜੇਪੀ ਵਾਲੇ ਵਿਹਲੇ ਹੁੰਦੇ ਤੇ ਉਹ ਉੱਥੇ ਚਲੇ ਜਾਂਦੇ। ਮੁੱਦਾ ਤਾਂ ਇਹ ਹੈਗਾ ਵੀ ਜਿਹੜਾ ਆਮ ਸਧਾਰਨ ਕਿਸਾਨ ਹੈਗਾ, ਚਾਹੇ ਉਹ ਪੰਜਾਬ ਦਾ ਹੋਵੇ ਚਾਹੇ ਉਹ ਮਹਾਰਾਸ਼ਟਰ ਦਾ ਹੋਵੇ ਜਿੱਥੇ ਸੋਕਾ ਪਿਆ ਪਿੱਛੇ ਦੇ ਦਿਨਾਂ ਦੇ ਵਿੱਚ, ਜਾਂ ਹੁਣ ਜਿੱਥੇ ਬਾਰਿਸ਼ ਨੇ ਮਾਰ ਕੀਤੀ ਹੈ ਔਰ ਫਸਲਾਂ ਬਰਬਾਦ ਹੋਈਆਂ ਨੇ, ਉਹਦੇ ਬਾਰੇ ਸੋਚਣਾ ਇਸ਼ੂ ਹੈਗਾ ਰਾਦਰ ਦੈਨ ਕਿ ਇਹੋ ਜਿਹੀ ਚੀਪ ਪਬਲਿਸਿਟੀ ਜਾਂ ਚੀਪ ਪੋਲੀਟਿਕਸ ਕਰਨ ਦੀ ਬਜਾਏ। ਪਰ ਇਹ ਜ਼ਰੂਰ ਹੈਗਾ ਕਿ ਇਸ ਰਾਹੁਲ ਗਾਂਧੀ ਦੇ ਆਉਣ ਕਰਕੇ ਜਿਹੜੀ ਹੈਗੀ ਜ਼ਿਮੀਂਦਾਰਾਂ ਦੀ ਜਿਹੜੀ ਹੈ ਕਣਕ ਚੱਕਣ ਦਾ ਇੱਕ ਜਿਹੜਾ ਹੈਗਾ ਉਹ ਐਫਰਟ ਜ਼ਰੂਰ ਸ਼ੁਰੂ ਹੋ ਗਿਆ। ਔਰ ਨਾਲ ਦੀ ਨਾਲ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੂੰ ਵੀ ਜਿਵੇਂ ਕਿਸਾਨ ਵਿਰੋਧੀ ਦਾ ਜਿਹੜਾ ਧੱਬਾ ਉਹਦੇ ਤੇ ਹੋਰ ਗੂੜਾ ਹੁੰਦਾ ਜਾ ਰਿਹਾ ਹੈਗਾ, ਉਹਨੂੰ ਧੋਣ ਦੀ ਉਹਨਾਂ ਨੇ ਜ਼ਰੂਰ ਇਹਦੇ 'ਚ ਇੱਕ ਜਿਹੜੀ ਹੈਗੀ ਕੋਸ਼ਿਸ਼ ਕੀਤੀ ਹੈ। ਤਾਂ ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ ਖਾਸ ਖਬਰ ਤੇ ਇੱਕ ਨਜ਼ਰ। ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ, ਇਸ ਦੀ ਫੀਡਬੈਕ ਜਿਹੜੀ ਹੈ ਤੁਸੀਂ ਸਾਨੂੰ ਈਮੇਲ ਕਰਕੇ ਦੇ ਸਕਦੇ ਹੋ। ਸਾਡਾ ਈਮੇਲ ਆਈਡੀ ਹੈ jagpunjabitv@gmail.com ਜਾਂ ਤੁਸੀਂ ਟੈਕਸਟ ਮੈਸੇਜ ਕਰਕੇ ਵੀ ਜਿਹੜਾ ਹੈ ਸਾਨੂੰ ਆਪਣੀ ਫੀਡਬੈਕ ਦੇ ਸਕਦੇ ਹੋ 4034374445 ਤੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਪ੍ਰੋਗਰਾਮ ਜਿਹੜਾ ਹੈਗਾ ਦੇਖਦੇ ਹੋ। ਜੱਗੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਹੋ ਵੱਡਮੁੱਲੀ ਜਿਹੜੀ ਇਹ ਜਾਣਕਾਰੀ ਸਾਡੇ ਸਰੋਤਿਆਂ ਦਰਸ਼ਕਾਂ ਦੇ ਨਾਲ ਜਿਹੜੀ ਹੈ ਸਾਂਝੀ ਕੀਤੀ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਤਿੰਦਰ ਜੀ। ਸਤਿ ਸ਼੍ਰੀ ਅਕਾਲ ਜੀ।